ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਏਐਮ ਐਫਐਮ ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਦੇਖ ਰਹੇ ਹੋ ਸੁਣ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਲ 2023 ਦੀ 19 ਜਨਵਰੀ ਹੈ ਤੇ ਦਿਨ ਵੀਰਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫੇਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰ ਕੈਲੀਫੋਰਨੀਆ ਤੇ ਵਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਜੇ ਤੁਸੀਂ ਪਾਲਿਸੀ ਦੇ ਵਿੱਚ ਚੇਂਜ ਕਰਾਉਣਾ ਜਾਂ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੇਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ, ਇੰਡੀਅਨ ਕੰਜ਼ੀਨ ਐਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਵਿਨੇਸ਼ ਫੋਗਾਟ ਤੋਂ। ਕਹਿੰਦੇ ਸਾਨੂੰ ਸਰਕਾਰ ਤੋਂ ਕੋਈ ਵੀ ਤਸੱਲੀ ਬਖਸ਼ ਪ੍ਰਤੀਕਿਰਿਆ ਨਹੀਂ ਮਿਲੀ। ਹਾਂਜੀ, ਦੇਖੋ ਅੱਜ ਇਹਨਾਂ ਨੂੰ ਪਹਿਲਵਾਨਾਂ ਨੂੰ ਸੱਦਿਆ ਗਿਆ ਸੀਗਾ, ਜਿਹੜੇ ਕੁਝ ਰੈਸਲਰ ਧਰਨੇ ਤੇ ਬੈਠੇ ਹੋਏ ਨੇ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ। ਬ੍ਰਿਜ ਭੂਸ਼ਣ ਸਿੰਘ ਵੀ ਇਹਨਾਂ ਦਾ ਹੀ ਮੈਂਬਰ ਪਾਰਲੀਮੈਂਟ ਆ। 5-6 ਵਾਰੀ ਉਹ ਇੱਕ ਲੋਕ ਸਭਾ ਸੀਟ ਤੋਂ ਜਿੱਤਿਆ ਉੱਤਰ ਪ੍ਰਦੇਸ਼ ਦੀ ਤੋਂ, ਤੇ 2011 ਤੋਂ ਲਗਭਗ 12 ਸਾਲਾਂ ਤੋਂ ਉਹ ਫੈਡਰੇਸ਼ਨ ਦਾ ਮੁਖੀ ਆ। ਇਹ ਖੋਲੀ ਖਲੋਤੇ ਨੇ ਉਹਦੇ ਖਿਲਾਫ ਮੋਰਚਾ ਕਿ ਬਈ ਇਹ ਸਾਨੂੰ ਬੜਾ ਤੰਗ ਕਰਦਾ, ਜ਼ਹਿਨੀ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਸ਼ੋਸ਼ਣ ਹੋ ਰਿਹਾ ਹੈ। ਇਸ ਤੋਂ ਇਲਾਵਾ ਕੋਚਾਂ ਦਾ ਵੀ ਕੁਝ ਜ਼ਿਕਰ ਹੈ। ਮਤਲਬ ਕਿ ਇਹ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸੋਨਾਕਸ਼ੀ ਮਾਲਕ, ਇਹ ਕੁਝ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਕੌਮਾਂਤਰੀ ਪਹਿਲਵਾਨ ਨੇ ਜਿਨ੍ਹਾਂ ਦੇ ਜੰਤਰ ਮੰਤਰ ਤੇ ਬੈਠਣ ਤੋਂ ਬਾਅਦ ਫਿਰ ਇਹ ਮਾਮਲਾ ਜਿਹੜਾ ਬਹੁਤ ਜ਼ਿਆਦਾ ਭਖਿਆ ਹੋਇਆ ਹੈ। ਤਾਂ ਬਹਰਹਾਲ ਹੁਣ ਦੇਖੋ ਇਸ ਮਾਮਲੇ ਦੇ ਵਿੱਚ ਅੱਜ ਇਹਨਾਂ ਨੂੰ ਸੱਦਿਆ ਗਿਆ ਸੀਗਾ ਕੇਂਦਰ ਸਰਕਾਰ ਵੱਲੋਂ, ਪਰ ਇਹਨਾਂ ਨੇ ਬਾਹਰ ਆ ਕੇ ਕਿਹਾ ਕਿ ਕੋਈ ਸਾਨੂੰ ਕੋਈ ਠੋਸ ਉਹਨਾਂ ਨੇ ਪ੍ਰਤੀਕਿਰਿਆ ਨਹੀਂ ਦਿੱਤੀ, ਜੇ ਇਸ ਬਾਬਤ ਕੋਈ ਭਰੋਸਾ ਨਹੀਂ ਦਿੱਤਾ। ਦੇਖੋ, ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਜਿਹੜਾ ਬ੍ਰਿਜ ਭੂਸ਼ਣ ਹੈ ਉਹ ਤੇ ਇਹਨਾਂ ਦਾ ਖਾਸਮ ਖਾਸ ਬੰਦਾ ਹੈ, ਯੂਪੀ ਦਾ ਬੰਦਾ। ਉਹ ਹਿਸਾਬ ਲਾ ਲਓ, ਅਡਵਾਨੀ ਦਾ ਕੇਸਵਾਰ ਸੀ ਉਹ ਬਾਬਰੀ ਮਸਜਿਦ ਢਾਉਣ ਵਾਲੇ ਮਾਮਲੇ ਦੇ ਵਿੱਚ। ਜਿਹੜਾ ਬੰਦਾ ਇੱਥੋਂ ਤੱਕ ਗਿਆ ਹੋਵੇ, ਇੱਥੋਂ ਤੱਕ ਪਹੁੰਚਿਆ ਹੋਵੇ। ਆ ਥੋੜਾ ਸਮਾਂ ਪਹਿਲਾਂ ਹੀ ਇਹਨੇ ਝਾਰਖੰਡ ਦੇ ਵਿੱਚ ਇੱਕ ਕੁਸ਼ਤੀ ਮੁਕਾਬਲਿਆਂ 'ਚ ਉਮਰ ਦਾ ਰੌਲਾ ਪਿਆ, ਤੇ ਜਦੋਂ ਕੋਈ ਨੌਜਵਾਨ ਸਟੇਜ ਤੇ ਆ ਕੇ ਉਹਦੇ ਨਾਲ ਗੱਲ ਕਰਨੀ ਚਾਹ ਰਿਹਾ ਸੀ ਕਿਸੇ ਮੁੱਦੇ ਤੇ, ਜਦੋਂ ਥੋੜੀ ਜੀ ਤਲਖਲਾਮੀ ਹੋਈ ਤੇ ਇਹਨੇ ਚੱਕ ਕੇ ਕੈਮਰਿਆਂ ਦੇ ਸਾਹਮਣੇ ਚਪੇੜਾ ਜੜ ਦਿੱਤਾ ਸੀਗਾ। ਇਹ ਗੱਲ ਉਹਦੀ ਜਿਹੜੀ ਆ ਉਹ ਰਤੇ ਸ਼ੇਅਰ ਕੀ ਕਰ ਦਿੱਤੀ ਸੀਗੀ ਸਾਹਮਣੇ ਸਭ ਦੇ। ਇਸ ਤਰ੍ਹਾਂ ਦਾ ਬੈੜਾ ਆਦਮੀ ਆ ਉਹ। ਹਾਲਾਂਕਿ ਉਹ ਕੁਸ਼ਤੀ ਪ੍ਰੇਮੀ ਵੀ ਆ ਤੇ ਇਸ ਕੁਸ਼ਤੀ ਨੂੰ ਚਲਾਉਣ ਵਿੱਚ ਖਾਸਾ ਉਹਦਾ ਯੋਗਦਾਨ ਵੀ ਹੈ, ਜਿਹੜੀ ਇਸ ਵੇਲੇ ਦੇਸ਼ ਦੇ ਵਿੱਚ ਚੱਲ ਰਹੀ ਹੈ, ਕਿਉਂਕਿ 12 ਸਾਲ ਤੋਂ ਹੈ। ਤੇ ਉਹਦੇ ਕੁਝ ਕਾਇਦੇ ਕਾਨੂੰਨ ਬਣਾਏ ਹੋਏ, ਜਿਹੜੇ ਮਤਲਬ ਕਿ ਉਹਦੇ ਨਹੀਂ ਕਹਿ ਸਕਦੇ, ਫੈਡਰੇਸ਼ਨ ਦੇ ਕਹਿ ਸਕਦੇ ਆ, ਉਹ ਵੀ ਕੁਝ ਜ਼ਿਆਦਾ ਮਤਲਬ ਕਿ ਥੋੜੇ ਜਿਹੇ ਅਖਰਦੇ ਆ। ਸੋ ਇਸ ਕਰਕੇ ਦੇਖੋ, ਕੁਝ ਮਾਮਲਾ ਜਿਹੜਾ ਨਾ ਉਹ ਜੁੜਦਾ ਹੈ ਇੱਕ ਤਰ੍ਹਾਂ ਨਾਲ, ਕਹਿ ਲਓ ਕਿ ਪਾਵਰ ਦੇ ਨਾਲ ਵੀ। ਹੁਣ ਦੋਸ਼ ਸੱਚੇ ਨੇ ਝੂਠੇ ਨੇ ਉਹ ਤਾਂ ਜਾਂਚ ਦਾ ਵਿਸ਼ਾ, ਜਦੋਂ ਜਾਂਚ ਹੋਏਗੀ ਵੇਖੀ ਜਾਏਗੀ। ਕਿਉਂਕਿ ਜਿਹੜੇ ਇਹ ਫੋਗਾਟ ਫੈਮਿਲੀ ਵਾਲੇ ਨੇ, ਦੰਗਲ ਫਿਲਮ ਇਹਨਾਂ ਤੇ ਬਣੀ ਆ, ਤੇ ਜਿਹੜਾ ਬਜਰੰਗ ਪੂਨੀਆ ਉਹ ਇਸ ਟੱਬਰ ਦਾ ਜਵਾਈ ਆ। ਇਹਨਾਂ ਫੋਗਾਟ ਭੈਣਾਂ ਚੋਂ ਬਬੀਤਾ ਉਹ ਭਾਜਪਾ ਦੀ ਨੇਤਾ ਹੈ। ਮਹਾਂਵੀਰ ਜਿਹੜਾ ਇਹਨਾਂ ਦਾ ਫਾਦਰ ਆ ਉਹ ਐਲਾਨੀਆ ਭਾਜਪਾਈ ਆ। ਮਤਲਬ ਕਿ ਉਹ ਹੁਣ ਯੂਪੀ ਵਾਲਾ ਜਿਹੜਾ ਬ੍ਰਿਜ ਭੂਸ਼ਣ ਆ ਉਹ ਵੀ ਇਹੋ ਜਿਹਾ ਹੀ ਆ। ਉਹਦੇ ਤੇ ਵੀ ਕਈ ਮੁਕੱਦਮੇ ਨੇ। ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਸਵੀ
ਲੀਡਰ ਹੈ ਉਹ, ਪਰੰਤੂ ਗੱਲ ਕੀ ਹੈ ਕਿ ਉਹ ਸਾਰੀ ਪਾਵਰ ਜਿਹੜੀ ਆ ਉਹ ਲਖਨਊ ਲੈ ਕੇ ਬੈਠਾ ਹੈ। ਇਹ ਹਰਿਆਣੇ ਵਾਲੇ ਹੁਣ, ਕਿਉਂਕਿ ਉਹ ਕੁਝ ਹੋਰ ਸਟੇਟਾਂ ਨੂੰ, ਮੈਂ ਝਾਰਖੰਡ ਦਾ ਜ਼ਿਕਰ ਕੀਤਾ ਤੁਹਾਨੂੰ, ਹਾਂਜੀ ਫੈਡਰੇਸ਼ਨ ਦਾ ਮੁਖੀ ਝਾਰਖੰਡ ਦੇ ਵਿੱਚ ਅੰਡਰ 15 ਮੁਕਾਬਲਿਆਂ 'ਚ ਜਾ ਰਿਹਾ, ਤਾਂ ਕਾਦੇ ਵਾਸਤੇ ਜਾ ਰਿਹਾ? ਜੀ ਉਹ ਕੁਝ ਹੋਰ ਸਟੇਟਾਂ ਨੂੰ ਵੀ ਅੱਗੇ ਲਾ ਰਿਹਾ, ਜਿਹੜੀ ਕਿ ਹਰਿਆਣੇ ਵਾਲਿਆਂ ਨੂੰ ਗੱਲ ਜਿਹੜੀ ਹੈ ਨਾ ਥੋੜੀ ਹਾਜ਼ਮ ਘੱਟ ਹੋ ਰਹੀ ਆ। ਤੇ ਦੂਜੀ ਗੱਲ, ਜਿੱਦਾਂ ਮੈਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਆ ਤੇ ਗਾਂ ਹੁਣ ਆਪਣੇ ਮੁੰਡੇ ਨੂੰ ਫਿੱਟ ਕਰਨਾ ਚਾਹੁੰਦਾ ਹੈ। ਇਧਰੋਂ ਫੋਗਾਟ ਫੈਮਿਲੀ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਕਹਿ ਲੋ ਕਿ ਹੁਣ ਥੋੜਾ ਅੱਗੇ ਲੱਗਣਾ ਲੋਚਦੀ ਹੈ, ਔਰ ਫੋਗਾਟ ਫੈਮਿਲੀ ਨਾਲ ਉਹਦਾ ਵਿਗਾੜ ਜਿਹੜਾ ਹੈ ਉਹ ਪੈ ਗਿਆ ਸੀਗਾ ਟੋਕੀਓ 올림픽 ਦੇ ਵਿੱਚ ਹੀ। ਉਸ ਵੇਲੇ ਜਿਹੜੀ ਵਿਨੇਸ਼ ਫੋਗਾਟ ਜਿਹੜੀ ਹੁਣ ਦੋਸ਼ ਲਾ ਰਹੀ ਹੈ ਬੀਬੀ ਭਲਵਾਨਣੀ ਜਿਹੜੀ ਹੈ, ਅਸਲ 'ਚ ਇਹਨੇ ਕਾਇਦਾ ਤੋੜਿਆ ਸੀਗਾ ਉਸ ਟਾਈਮ। ਇਹਨਾਂ ਨੇ ਜਿਹੜੀ ਮਤਲਬ ਕਿ ਬਕਾਇਦਾ ਸਾਰੀ ਗਾਈਡਲਾਈਨ ਜਾਰੀ ਕੀਤੀ ਹੋਈ ਹੈ ਪਹਿਲਵਾਨਾਂ ਵਾਸਤੇ, ਤਾਂ ਇਹਨੇ ਤੋੜ ਦਿਆ। ਹੰਗਰੀ 'ਚ ਪ੍ਰੈਕਟਿਸ ਕੀਤੀ ਸੀ, ਟੀਮ ਦੇ ਨਾਲ ਨਹੀਂ ਰਹੀ। ਇਸ ਤੋਂ ਇਲਾਵਾ ਜਿਹੜਾ ਲੋਗੋ ਲੱਗਾ ਹੁੰਦਾ ਉਹ ਇਹਨੇ ਆਫੀਸ਼ੀਅਲ ਲੋਗੋ ਆਪਣੀ ਪੋਸ਼ਾਕ ਤੇ ਲਾਉਣ ਦੀ ਥਾਂ ਤੇ ਇਹਨੇ ਜਿਹੜਾ ਲੋਗੋ ਲਾਇਆ ਸੀ ਉਹ ਪ੍ਰਾਈਵੇਟ ਕੰਪਨੀ ਦਾ ਲਾਇਆ ਸੀ, ਕਿਸੇ ਹੋਰ ਦਾ ਜੀ। ਤਾਂ ਇਸ ਕਰਕੇ ਇਹ ਮਾਮਲਾ ਠੀਕ ਹੈ, ਸ਼ੋਸ਼ਣ ਦੇ ਮਾਮਲੇ ਪੂਰੀ ਦੁਨੀਆ ਚੋਂ ਨਿਕਲ ਕੇ ਆਉਂਦੇ ਨੇ, ਗੇਮਾਂ ਦੇ ਵਿੱਚੋਂ ਇੰਡੀਆ ਚੋਂ ਵੀ ਬਹੁਤ ਨੇ, ਮੈਂ ਦੱਸ ਸਕਦਾ, ਇੱਕ ਇੱਕ ਯਾਦ ਵੀ ਹੈ। ਪਰੰਤੂ ਗੱਲ ਇਹ ਆ ਕਿ ਇਸ ਮਾਮਲੇ 'ਚ ਸ਼ੋਸ਼ਣ ਦਾ ਜਿੱਥੇ ਦੋਸ਼ ਹੈ ਉੱਥੇ ਦੂਸਰੇ ਪਾਸੇ ਸਵਾਲ ਵੀ ਨੇ ਕਿ ਕੀ ਇਹ ਪਾਵਰ ਸ਼ੇਅਰਿੰਗ ਦਾ ਜਾਂ ਕਹਿ ਲੋ ਕਿ ਪਾਵਰ ਗ੍ਰੈਬ ਕਰਨ ਦਾ ਕੋਈ ਉਹ ਤਾਂ ਮਾਮਲਾ ਨਹੀਂ ਹੈ। ਹਾਲਾਂਕਿ ਅੱਜ ਵਿਨੇਸ਼ ਫੋਗਾਟ ਨੇ ਕਿਹਾ ਕਿ ਦੇਖੋ ਸਬੂਤ ਸਾਡੇ ਕੋਲ ਹੈਗੇ, ਅਸੀਂ ਝੂਠ ਨਹੀਂ ਬੋਲਦੇ, ਪਰ ਹਾਲੇ ਤੱਕ ਸਬੂਤ ਪੇਸ਼ ਨਹੀਂ ਕੀਤੇ ਗਏ, ਇਲਜ਼ਾਮ ਨੇ। ਔਰ ਇਹ ਇਲਜ਼ਾਮ ਉਦੋਂ ਆਏ ਨੇ ਜਦੋਂ ਕਾਬਲੇ ਗੌਰ ਗੱਲ ਇਹ ਹੈ ਕਿ ਸੰਦੀਪ ਸਿੰਘ ਮਾਮਲਾ ਜਿਹੜਾ ਹੋਂਦ 'ਚ ਆ ਚੁੱਕਾ ਸੀਗਾ। ਸੋ ਇਸ ਕਰਕੇ ਇਸ ਮਾਮਲੇ ਦੇ ਵਿੱਚ ਹੁਣ ਖਾਸੀ ਕਹਿ ਲੋ ਕਿ ਚਰਚਾ ਹੈ ਤੇ ਖਾਸੇ ਸਵਾਲ ਵੀ ਹੈਗੇ ਨੇ ਕਿ ਕੀ ਇਹ ਵਾਕਿਆ ਇਸ ਤਰ੍ਹਾਂ ਜੇ ਹੈ ਤਾਂ ਬੜੀ ਸ਼ਰਮਿੰਦਗੀ ਵਾਲੀ ਗੱਲ ਆ, ਜਾਂ ਕੀ ਇੱਕ ਪਾਵਰ ਸਟਰਗਲ ਚੱਲ ਰਿਹਾ ਜਿਹਦਾ ਇਹ ਸਾਰਾ ਕੁਝ ਅਸੀਂ ਦੇਖ ਰਹੇ ਹਾਂ। ਕਿਉਂਕਿ ਜ਼ਿਆਦਾਤਰ ਜਿਹੜੇ ਪਹਿਲਵਾਨ ਉੱਥੇ ਬੈਠੇ ਨੇ ਇਹ ਹੁਣ ਆਪਣਾ ਜਿਹੜਾ ਇਹਨਾਂ ਦਾ ਸੁਨਹਿਰੀ ਟਾਈਮ ਸੀ ਉਹ ਲਗਾ ਚੁੱਕੇ ਨੇ, ਕਿਉਂਕਿ ਅਸੀਂ ਜਾਤੀ ਤੌਰ ਤੇ, ਨਿੱਜੀ ਤੌਰ ਤੇ ਕੁਸ਼ਤੀਆਂ ਦੇ ਵਿੱਚ ਰੁਚੀ ਰੱਖਣ ਵਾਲੇ ਆ, ਕਬੱਡੀ ਕਬੱਡੀ ਸਾਰਾ ਦੇਖੀਦਾ, ਤਾਂ ਇਹ ਉਹ ਪਹਿਲਵਾਨ ਨੇ ਜਿਹੜਾ ਆਪਣਾ ਸੁਨਹਿਰੀ ਦੌਰ ਹੁੰਦਾ ਹੈ ਜਿਹੜਾ ਉਹ ਟਪਾ ਚੁੱਕੇ ਨੇ। ਸੋ ਇਸ ਕਰਕੇ ਸਵਾਲ ਕਾਫੀ ਹੈ ਤੇ ਇਹ ਮਾਮਲਾ ਹੈਗਾ ਭਾਰਤੀ ਜਨਤਾ ਪਾਰਟੀ ਵਰਸਸ ਭਾਰਤੀ ਜਨਤਾ ਪਾਰਟੀ ਹੈ, ਅੰਦਰੂਨੀ ਮਾਮਲਾ ਹੈ। ਪਰ ਇਹਦੇ 'ਚ ਜਿਹੜੇ ਸ਼ੋਸ਼ਣ ਦੇ ਦੋਸ਼ ਲੱਗੇ ਆ ਉਹ ਗੰਭੀਰ ਨੇ। ਦੂਜਾ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਇਹਨਾਂ ਦੀ ਆਪਸ ਦੇ ਵਿੱਚ ਉਹ ਟਸਲਬਾਜ਼ੀ ਤੇ ਚੱਲ ਰਹੀ ਹੈ। ਸ਼ੋਸ਼ਣ ਦੇ ਦੋਸ਼ਾਂ ਦੀ ਇਨਵੈਸਟੀਗੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਮੈਂ ਉਹਦੇ ਹੱਕ ਦੇ ਵਿੱਚ ਆ ਕਿ ਜੇਕਰ ਕਿਸੇ ਨੇ ਵੀ, ਕਿਸੇ ਕੋਚ ਨੇ, ਅਸਿਸਟੈਂਟ ਕੋਚ ਨੇ ਜਾਂ ਕਿਸੇ ਹੋਰ ਨੇ, ਸੀਨੀਅਰ ਨੇ, ਕਿਸੇ ਨੇ ਵੀ ਕਿਸੇ ਪੱਧਰ ਤੇ ਕਿਸੇ ਦਾ ਸ਼ੋਸ਼ਣ ਕੀਤਾ ਹੈ ਤਾਂ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਜੀ ਬਿਲਕੁਲ। ਤਾਂ ਮਿੰਟੂ ਜੀ ਪਹਿਲਾਂ ਜੱਜ ਪ੍ਰੈਸ ਕਾਨਫਰੰਸ ਕਰਕੇ ਹਟਿਆ ਸੁਪਰੀਮ ਕੋਰਟ ਦੇ, ਫਿਰ ਉਹਦੇ ਬਾਅਦ ਕਿਸਾਨ ਸੜਕ ਤੇ ਆ ਗਏ, ਹੁਣ ਭਲਵਾਨ ਸੜਕ ਤੇ ਆ ਗਏ। ਹਾਂਜੀ ਹਾਂਜੀ ਹਾਂਜੀ, ਨਹੀਂ ਚਲੋ ਉਹ ਤਾਂ ਦੇਖੋ ਹੁਣ ਗੱਲ ਇਹ ਹੈ ਕਿ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਉਹ ਆਪਣਾ ਪ੍ਰੋਟੈਸਟ ਕਰ ਸਕਦਾ ਹੈ, ਪ੍ਰੋਟੈਸਟ ਕਰਨ ਦਾ ਸਾਰਿਆਂ ਨੂੰ ਅਧਿਕਾਰ ਹੈ। ਪਰੰਤੂ ਗੱਲ ਜਿਹੜੀ ਹੈ ਉਹ ਮੁੱਕਦੀ ਤੇ ਇੱਥੇ ਆ ਕੇ ਆ ਕਿ ਅਸਲ 'ਚ ਜੇ ਆਪਾਂ ਕਹਿੰਦੇ ਆ ਕਿ ਫੈਡਰੇਸ਼ਨਾਂ 'ਚ ਸੁਧਾਰ ਹੋਵੇ ਤੇ ਜੇ ਉਹ ਫੈਡਰੇਸ਼ਨਾਂ 'ਚ ਸੁਧਾਰ ਕਰਦੇ ਆ ਤਾਂ ਫਿਰ ਦੂਸਰੇ ਪਾਸਿਓਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਨਿਕਲ ਆਉਂਦੀਆਂ। ਗੱਲ ਤੇ ਇਹ ਹੈ ਨਾ ਕਿ ਹੁਣ ਹੋਵੇ ਕੀ, ਸਾਨੂੰ ਉਹ ਵੀ ਫਿਰ ਰਸਤਾ ਦੱਸਣਾ ਚਾਹੀਦਾ ਕਿ ਬਣੇ ਕੀ। ਮਤਲਬ ਕਿ ਇੱਕ ਪਾਸੇ ਆਪਾਂ ਕਹਿੰਦੇ ਕਿ ਫੈਡਰੇਸ਼ਨਾਂ ਜਿਹੜੀਆਂ ਵਧੀਆ ਢੰਗ ਨਾਲ ਕੰਮ ਕਰਨ, ਹੁਣ ਜਿੱਥੇ ਕਰਦੀਆਂ ਤਾਂ ਉੱਥੇ ਕਈ ਵਾਰੀ ਰੌਲਾ ਵੀ ਪੈ ਜਾਂਦਾ। ਮੈਂ ਹੁਣ ਤੁਹਾਡਾ ਸਮਾਂ ਨਹੀਂ ਸੀ ਜ਼ਿਆਦਾ ਲੈਣਾ ਚਾਹੁੰਦਾ। ਅਸਲ 'ਚ ਕੀ ਹੈ ਕਿ ਪਹਿਲਾਂ ਨਿਯਮ ਕੁਝ ਹੋਰ ਸਨ, ਹੁਣ ਨਿਯਮ ਕੁਝ ਹੋਰ ਨੇ। ਇਹਨਾਂ ਨੇ ਕੀ ਕੀਤਾ ਸੀ, ਮੈਂ ਤੁਹਾਨੂੰ ਦੱਸ ਦਿੰਦਾ 1 by 1, ਜਿੱਥੇ ਸਮੱਸਿਆ ਥੋੜੀ ਜਿਹੀ ਕਹਿ ਲਓ ਕਿ ਗੁੰਝਲਦਾਰ ਬਣਦੀ ਹੈ। ਨੰਬਰ 1, ਇਹਨਾਂ ਨੇ ਕੋਟਾ ਜਿਹੜਾ ਮਤਲਬ ਕਿ 올림픽 ਕੋਟਾ ਸੀਗਾ ਉਹਨੂੰ ਚੈਲੰਜਿੰਗ ਬਣਾ ਦਿੱਤਾ ਸੀਗਾ। ਮਤਲਬ ਚੈਲੰਜਿੰਗ ਕਿਵੇਂ ਕਿ 올림픽 ਲਈ ਜੇ ਕਿਸੇ ਨੇ ਕੁਆਲੀਫਾਈ ਕਰ ਲਿਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਉੱਥੇ ਗਜਰੇਲਾ ਖਾਈ ਜਾਏਗਾ ਘਰੇ ਬੈਠਾ। ਉਹਦੇ ਵਾਸਤੇ ਫਿਰ ਇੱਕ ਕੰਪੀਟੀਸ਼ਨ ਰੱਖਿਆ ਜਾਂਦਾ ਸੀਗਾ ਜਿਹੜਾ ਦੂਸਰਾ ਚੈਂਪੀਅਨ ਹੁੰਦਾ ਹੈ, ਤੇ ਜੇ ਉਹ ਹਾਰ ਜਾਵੇ ਉਹਨੂੰ ਦੂਸਰਾ ਮੌਕਾ ਦਿੱਤਾ ਜਾਂਦਾ। ਜੇ ਦੂਜੀ ਵਾਰੀ ਵੀ ਹਾਰ ਗਿਆ ਉਸ ਤੋਂ ਬਾਅਦ ਨਹੀਂ ਜਾਏਗਾ 올림픽 'ਚ, ਦੂਸਰਾ ਜਾਏਗਾ।
ਤਾਂ ਇਸ ਤਰ੍ਹਾਂ ਦੇ ਇਹ ਬ੍ਰਿਜ ਭੂਸ਼ਣ ਨੇ, ਦੇਖੋ ਮੈਂ ਵਾਰ-ਵਾਰ ਕਹਿ ਰਿਹਾ, ਸ਼ੋਸ਼ਣ ਦੇ ਮਾਮਲੇ 'ਚ ਜਾਂਚ ਹੋਣੀ ਚਾਹੀਦੀ ਹੈ ਹੂੰ, ਤੇ ਉਹ ਜਿਵੇਂ ਕਹਿੰਦਾ ਕਿ ਮੈਨੂੰ ਫਾਹੇ ਲਟਕਾ ਦਿਓ ਜੇ ਦੋਸ਼ੀ ਸਾਬਤ ਹੁੰਦੇ ਤਾਂ ਬਿਲਕੁਲ ਜੋ ਬਣਦਾ ਕਰੇ। ਪਰ ਗੱਲ ਇਹ ਹੈ ਕਿ ਫੈਡਰੇਸ਼ਨ ਨੇ ਕੁਝ ਨੇਮ ਕਾਇਦੇ ਜਿਹੜੇ ਪਹਿਲਵਾਨਾਂ ਲਈ ਸਖਤ ਕੀਤੇ ਆ, ਜਿੱਦਾਂ ਮਸਲਨ ਜੀ। ਕਿ ਤੁਸੀਂ ਜਿਹੜੇ ਸੀਨੀਅਰ ਹੋ ਤਾਂ ਤੁਹਾਨੂੰ ਜਿਹੜਾ ਨੈਸ਼ਨਲ ਕੈਂਪ ਲਾਉਣਾ ਹੀ ਪਏਗਾ ਹਰ ਹਾਲੇ 'ਚ, ਹੂੰ, ਹੂੰ, ਹੂੰ। ਚਾਹੇ ਤੁਸੀਂ ਓਲੰਪੀਅਨ ਹੋ ਚਾਹੇ ਕੋਈ ਵੀ ਹੋ, ਨੈਸ਼ਨਲ ਕੈਂਪ ਤੁਹਾਨੂੰ ਲਾਉਣਾ ਹੀ ਪਏਗਾ, ਖੇਡਣਾ ਪਊਗਾ ਤੁਹਾਨੂੰ। ਫਿਰ ਜੀ। ਜਿਹੜੇ ਵੀ ਸਪਾਂਸਰਸ਼ਿਪ ਆ, ਉਹ ਸਪਾਂਸਰਸ਼ਿਪ ਇਕੱਲੇ ਤੁਹਾਨੂੰ ਰਿਮੋਟ ਨਾਲ ਨਹੀਂ ਚਲਾ ਸਕਦੇ ਸਪਾਂਸਰ ਤੁਹਾਡੇ, ਹੂੰ, ਹੂੰ, ਹੂੰ। ਤੁਹਾਨੂੰ ਮਤਲਬ ਕਿ ਫੈਡਰੇਸ਼ਨ ਦੇ ਥਰੂ ਹੀ ਉਹ ਸਪਾਂਸਰਸ਼ਿਪ ਮਿਲੇਗੀ ਕਿ ਜੀ, ਖਿਡਾਰੀ ਦੀ ਮਿਸਯੂਜ਼ਿੰਗ ਨਾ ਹੋਵੇ। ਸੋ ਨਿਯਮ ਤੇ ਇਹਨਾਂ ਨੇ ਬੜੇ ਕਰੜੇ ਬਣਾਏ ਨੇ। ਸੋ ਉਹ ਤਾਂ ਗੱਲ ਜਿਹੜੀ ਹੈ ਨਾ, ਉਹ ਕਿਤੇ ਨਾ ਕਿਤੇ ਥੋੜੀ, ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਹਰਿਆਣੇ ਵਾਲਿਆਂ ਨੂੰ ਥੋੜੀ ਅਖਰਦੀ ਹੈ। ਮੈਂ ਹੁਣ ਤੁਹਾਨੂੰ 3-4 ਨੁਕਤੇ ਦੱਸ ਦਿੱਤੇ ਆ ਕਿ ਜਿੱਥੇ ਸਮੱਸਿਆ ਜਿਹੜੀ ਆ ਉਹ ਥੋੜੀ ਉਪਜਦੀ ਆ। ਹੁਣ ਸ਼ੋਸ਼ਣ ਦਾ ਮਾਮਲਾ ਜਿਹੜਾ ਨਿਕਲ ਆਉਂਦਾ ਹੈ, ਇਹਦੇ ਚ ਜੇ ਸੱਚ ਹੈ ਤਾਂ ਇਹ ਸ਼ਰਮਨਾਕ ਹੈ। ਵੈਸੇ ਅੰਕੜੇ ਨੇ ਸਾਡੇ ਕੋਲ ਕਿ ਸਾਈ ਕੱਲੇ ਜਿਹੜੇ ਸਾਈ ਕੇਂਦਰ ਨੇ 10 ਜੀ, ਸਾਲਾਂ ਦੇ ਵਿੱਚ ਜੀ। ਉਹਨਾਂ ਦੇ ਅੰਦਰ ਹੀ 29 ਕੋਚਾਂ ਦੇ ਖਿਲਾਫ 42 ਮਾਮਲੇ ਆਏ ਨੇ ਇਸ ਤਰ੍ਹਾਂ ਦੇ। ਉਹਨਾਂ ਤੋਂ ਮੈਂ ਕੋਈ ਮੁਨਕਰ ਨਹੀਂ ਹੋ ਰਿਹਾ ਜਾਂ ਮੈਂ ਉਹਨਾਂ ਨੂੰ ਰੱਦ ਨਹੀਂ ਕਰ ਰਿਹਾ ਕਿਸੇ ਵੀ ਕਿਸਮ ਦੇ ਦੋਸ਼ ਨੂੰ, ਜੀ, ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਜਿਹੜੀ ਚੱਲ ਰਹੀ ਹੈ ਨਾ ਟਸਲ, ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਮਿਸਾਲ, ਜੀ। ਅੱਗੇ ਕੰਮ ਤੁਹਾਡੇ ਆਏਗੀ। ਨਰਸਿੰਘ ਵਰਸੇਜ ਸੁਸ਼ੀਲ ਕੁਮਾਰ, ਇਹ ਗੂਗਲ ਕਰ ਲਿਓ, ਜੀ, ਹਾਂਜੀ, ਬਿਲਕੁਲ। ਨਰਸਿੰਘ ਵਰਸੇਜ ਸੁਸ਼ੀਲ ਸੁਸ਼ੀਲ ਕੁਮਾਰ ਕੁਮਾਰ। ਗੂਗਲ ਕਰ ਲਿਓ, ਹੂੰ, ਤੁਹਾਨੂੰ ਸਾਰਾ ਐਪੀਸੋਡ ਮਿਲੇਗਾ। ਉਹ ਕੀ ਸੀਗਾ? ਉਹ ਆਈਓ ਸੀ ਜਿਹੜੇ ਮੈਂ ਤੁਹਾਨੂੰ ਦੱਸਿਆ। ਇਹ ਕੁਝ ਮਾਮਲੇ ਸੀ ਉਸ ਟਾਈਮ ਸੁਸ਼ੀਲ ਦੀ ਚੱਲਦੀ ਸੀ, ਉਹਦੇ ਸਹੁਰੇ ਦੀ ਚੱਲਦੀ ਸੀ। ਤਾਂ ਜੀ, ਹੁਣ ਮਤਲਬ ਕਿ ਫਗਾਟ ਫੈਮਿਲੀ ਪੂਰੀ ਹੈ ਕੁਸ਼ਤੀ ਦੇ ਵਿੱਚ। ਉਧਰੋਂ ਦੂਸਰੇ ਪਾਸੇ ਉਹ ਵੀ ਬਹੁਤ ਪਾਵਰਫੁਲ ਆ, ਬ੍ਰਿਜ ਭੂਸ਼ਣ। ਤਾਂ ਇਸ ਤਰ੍ਹਾਂ ਮਤਲਬ ਕਿ ਕੁਝ ਜਿੱਦਾਂ ਕਹਿ ਲਓ ਕਿ ਪਾਵਰ ਦੇ ਐਪੀ ਸੈਂਟਰ ਬਣੇ ਹੋਏ ਨੇ ਉੱਥੇ। ਹੁਣ ਇਹ ਟਕਰਾਅ ਵੀ ਹੁੰਦਾ ਆਪਣੀ ਥਾਂ ਤੇ ਆ, ਪਰ ਇਲਜ਼ਾਮ ਜਿਹੜੇ ਨੇ ਉਹ ਵੀ ਗੰਭੀਰ ਨੇ। ਜੀ, ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਐਸਵਾਈਐਲ ਦੀ। ਐਸਵਾਈਐਲ ਦੀ ਸੁਣਵਾਈ ਸੀਗੀ ਜੀ ਸੁਪਰੀਮ ਕੋਰਟ ਦੇ ਵਿੱਚ ਤੇ ਟਲ ਗਈ ਹੈ। ਹਾਂਜੀ, ਸੁਣਵਾਈ ਇਹ ਜਿਹੜੀ ਆ ਇਹ ਮਾਰਚ ਦੇ ਵਿੱਚ ਜਾ ਪਈ ਆ, ਹੁਣ ਦੁਬਾਰਾ ਮਾਰਚ ਦੇ ਵਿੱਚ ਹੋਏਗੀ। ਜੀ, ਤੇ ਇਸ ਸੁਣਵਾਈ ਨੂੰ ਅੱਜ ਜਦੋਂ ਲੰਮਾ ਪਾਇਆ ਗਿਆ, ਥੋੜਾ ਜਿਹਾ ਲੰਮੀ ਤਰੀਕ ਪਾਈ ਗਈ, ਤਾਂ ਉਸ ਵੇਲੇ ਇਹਨਾਂ ਨੇ, ਹਰਿਆਣੇ ਵਾਲਿਆਂ ਨੇ ਇੱਕ ਤੇ ਗੁਜ਼ਾਰਿਸ਼ ਕੀਤੀ ਕਿ ਸਾਨੂੰ ਜਿਹੜੀ ਤਰੀਕ ਹੈ ਉਹ ਛੋਟੀ ਦਿੱਤੀ ਜਾਵੇ। ਤੇ ਦੂਜਾ ਜੀ, ਦੂਜਾ ਉਹਨਾਂ ਨੇ ਕਿਹਾ ਕਿ ਇਹ 2 ਮੀਟਿੰਗਾਂ ਸਾਡੇ ਨਾਲ ਕਰ ਚੁੱਕੇ ਆ, ਇਹ ਕੋਈ ਡਾਹ ਨਹੀਂ ਦਿੰਦੇ, ਕੋਈ ਹੱਲ ਨਹੀਂ ਨਿਕਲਦਾ। ਤੇ ਇਹਦੇ ਤੇ ਹੁਣ ਸੁਪਰੀਮ ਕੋਰਟ ਨੇ 15 ਮਾਰਚ ਤਰੀਕ ਦਿੱਤੀ ਆ, ਉਹਦੇ ਚ ਕੇਂਦਰ ਨੂੰ ਫਿਰ ਜਵਾਬ ਦਾਖਲ ਕਰਨ ਵਾਸਤੇ ਆਖਿਆ ਗਿਆ। ਹੁਣ ਕੇਂਦਰ ਕੀ ਜਵਾਬ ਦਾਖਲ ਕਰੇਗਾ, ਫਿਰ ਉਸ ਤੋਂ ਅੱਗੇ ਹੀ ਕਹਾਣੀ ਤੁਰਨੀ ਹੈ। ਪਿੱਛੇ ਦੀ ਕਹਾਣੀ ਉਹ ਜਿੰਨੀ ਮਰਜ਼ੀ ਆਪਾਂ ਫੋਲ ਸਕਦੇ ਆ, ਉਹ ਸਾਰਾ ਕੁਝ ਵੈਸੇ ਰੈਪੀਟੀਸ਼ਨ ਹੀ ਹੈ। ਤਾਂ ਉਹ ਜਿਹੜੀ ਕਹਾਣੀ ਹੁਣ ਅੱਗੇ ਨਵੇਂ ਸਿਰੇ ਤੋਂ ਕਿਸੇ ਪਾਸੇ ਨੂੰ ਲੱਗਣੀ ਹੈ, ਤਾਂ ਉਹ ਲੱਗਣੀ ਹੈ ਕਿ ਕੇਂਦਰ ਸਰਕਾਰ ਉੱਥੇ ਜਾ ਕੇ ਕਿਸ ਤਰ੍ਹਾਂ ਦਾ ਜਵਾਬ ਦਿੰਦੀ ਹੈ। ਕੀ ਉਹ ਕੁਝ ਸਮਾਂ ਹੋਰ ਮੰਗ ਲੈਂਦੀ ਹੈ ਜੀ, ਜਾਂ ਕਹਿੰਦੀ ਹੈ ਕਿ ਤੁਸੀਂ ਆਪਣਾ ਆਰਡਰ ਪਾਸ ਕਰ ਦਿਓ, ਅਸੀਂ ਉਹਨੂੰ ਐਗਜ਼ੀਕਿਊਟ ਕਰ ਦਿਆਂਗੇ ਜੀ। ਇਹ ਹੁਣ ਮਾਮਲਾ ਜਿਹੜਾ ਉਹ ਪੂਰੀ ਤਰ੍ਹਾਂ ਕੇਂਦਰ ਦੇ ਪਾਲੇ ਦੇ ਵਿੱਚ ਹੈ, ਕਿਉਂਕਿ ਕੇਂਦਰ ਸਰਕਾਰ ਜੇ ਸਮਾਂ ਮੰਗ ਲੇਗੀ ਤਾਂ ਸਮਾਂ ਮਿਲ ਜਾਣਾ ਹੈ। ਜੇ ਉਹ ਆਪਣੀ ਇੱਕ ਰਿਪੋਰਟ ਜਾਂ ਜਵਾਬ ਦਾਵਾ ਜਿਹੜਾ ਜੋ ਵੀ ਉਹਨਾਂ ਦਾ ਬਣਦਾ ਹੈ ਉਹ ਉੱਥੇ ਦੇ ਕੇ ਤੇ ਜਾਨ ਛੁਡਾ ਲੈਣਗੇ, ਤਦ ਵੀ ਸੁਪਰੀਮ ਕੋਰਟ ਨੇ ਫਿਰ ਇਹ ਮਾਮਲਾ ਅੱਗੇ ਤੋਰ ਦੇਣਾ। ਪਰ ਸੰਭਾਵਨਾ ਇਸ ਗੱਲ ਦੀ ਹੈ ਕਿ ਹਾਲੇ 2 ਮਹੀਨੇ ਤਾਂ ਇਹ ਮਿਲ ਗਏ ਤਕਰੀਬਨ, ਤੇ ਲਾ ਲਓ ਕਿ ਕੁਝ ਮਹੀਨੇ ਹਾਲੇ ਹੋਰ ਇਹ ਰੇੜਕਾ ਜਿਹੜਾ ਉਹ ਮੁੱਕੇਗਾ ਨਹੀਂ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਪੋਲੀਟੀਕਲ ਲੋਕਾਂ ਦੇ ਬਿਆਨ ਦੀ। ਪ੍ਰਤਾਪ ਬਾਜਵਾ ਨੇ ਮਨਪ੍ਰੀਤ ਬਾਦਲ ਦੇ ਖਿਲਾਫ ਭੜਾਸ ਕੱਢੀ ਹੈ ਜੀ। ਹਾਂਜੀ, ਬਸ ਹੁਣ ਇਹੀ ਹੈ ਨਾ, ਚਿਮਨੀਆਂ ਤਾਂ ਚੱਲੀਆਂ ਨਹੀਂ ਉਹ ਬਠਿੰਡੇ ਵਾਲੀਆਂ। ਹਾਂਜੀ, ਬਸ ਇਹਨਾਂ ਦੇ ਜਿਹੜੇ ਹੈਗੇ ਨੇ ਸਿਆਸਤ ਦੇ ਇਹ ਸਲੈਂਸਰ, ਉਹਨਾਂ ਦੇ ਵਿੱਚ ਉਹਦੇ ਬਾਈ ਹੁਣ ਚਿੰਗਾੜੇ ਨਿਕਲਣਗੇ ਇੱਕ ਦੂਜੇ ਪ੍ਰਤੀ। ਗੱਲ ਇਹ ਆ ਕਿ ਜਦੋਂ ਅੱਜ ਰਾਹੁਲ ਗਾਂਧੀ ਅਗਾਂਹ ਨੂੰ ਚੱਲਿਆ ਸੀਗਾ, ਕਿਉਂਕਿ ਭਾਰਤ ਜੋੜੋ ਯਾਤਰਾ ਜਿਹੜੀ ਹੈ ਉਹ ਅੱਗੇ ਵੱਧ ਗਈ, ਜੰਮੂ ਚ ਦਾਖਲ ਹੋ ਗਈ, ਹਾਂਜੀ, ਤਾਂ ਇਹਨਾਂ ਨੇ ਉਸ ਮੌਕੇ ਤੇ ਇੱਕ ਜਿਹੜਾ ਉੱਥੇ ਰੱਖਿਆ ਸੀ ਰੈਲੀ ਨੁਮਾ ਪ੍ਰੋਗਰਾਮ। ਤਾਂ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜਦੋਂ ਬੋਲੇ, ਵੈਸੇ ਤਾਂ ਜੇ ਤੁਸੀਂ ਦੇਖੋਗੇ ਸਾਂਝੇ ਤੌਰ ਤੇ ਸਾਰੇ ਹੀ ਕਾਂਗਰਸੀ ਜਿਹੜੇ, ਜੀ, ਜੀ, ਚਾਹੇ ਉਹ ਬਾਜਵਾ ਹੋਣ, ਚਾਹੇ ਉਹ ਰੰਧਾਵਾ ਹੋਣ, ਚਾਹੇ ਗਿੱਦੜਵਾਹੇ ਵਾਲੇ ਵੜਿੰਗ ਸਾਹਿਬ ਹੋਣ,
ਸਾਰਿਆਂ ਨੇ ਇੱਕੋ ਸੁਰ ਦੇ ਵਿੱਚ ਗੱਲਾਂ ਉਹੀਓ ਕਹੀਆਂ ਨੇ ਜਿਹੜੀਆਂ ਕਿ ਆਪਾਂ ਪਿਛਲੇ ਕੁਝ ਦਿਨਾਂ ਤੋਂ ਸੁਣਦੇ ਜਾਂ ਕਰਦੇ ਆ ਰਹੇ ਹਾਂ ਕਿ ਬਈ ਕਾਂਗਰਸ ਨੂੰ ਤਾਂ ਲੈ ਗਏ, ਫਲਾਣੇ ਲੈ ਗਏ, ਜੀ ਮੌਕਾ ਪ੍ਰਸਤ ਲੈ ਗਏ। ਮਤਲਬ ਕਿ ਜਿੱਥੋਂ ਤੱਕ ਰੰਧਾਵਾ ਜੀ ਦੀ ਸਪੀਚ ਦਾ ਸਵਾਲ ਹੈ, ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪਹਿਲਾਂ ਅਕਾਲੀਆਂ ਦਾ ਭੋਗ ਪਾ ਕੇ ਆਇਆ ਸੀਗਾ, ਹੁਣ ਸਾਡਾ ਬੇੜਾ ਗਰਕ ਕਰ ਗਿਆ, ਛੱਡਣਾ ਇਹਨੇ ਜਾ ਕੇ ਭਾਜਪਾ ਦਾ ਵੀ ਕੱਖ ਨਹੀਂ ਹੈ। ਤਾਂ ਇਸੇ ਠੀਕ ਹੈ। ਤਰ੍ਹਾਂ ਬਾਜਵਾ ਦੇ ਵੀ ਬੜੇ ਤਿੱਖੇ ਸੁਰ ਸਨ, ਭੜਾਸ ਕੱਢ ਰਹੇ ਸਨ ਉਹ ਕਿ ਆ ਜਿਹੜੇ ਰੋਜ਼-ਰੋਜ਼ ਪਾਰਟੀ ਛੱਡ ਕੇ ਜਾ ਰਹੇ ਨੇ, ਇਹ ਪਹਿਲਾਂ ਹੀ ਸਾਡੇ ਨਹੀਂ ਸੀ, ਇਹ ਸਾਡੀ ਪਾਰਖੂ ਨਜ਼ਰ ਦਾ ਹੀ ਧੋਖਾ ਸੀਗਾ। ਜੀ ਜੀ ਤੇ ਉਹ ਕਹਿੰਦੇ ਕਿ ਪਹਿਲਾਂ ਅਕਾਲੀਆਂ ਦਾ ਬੇੜਾ ਗਰਕ ਕੀਤਾ, ਹੁਣ ਸਾਡਾ ਕਰ ਗਿਆ ਸੋ। ਤੇ ਇਸ ਕਰਕੇ ਰਾਹੁਲ ਗਾਂਧੀ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਪਾਰਟੀ 'ਚ ਜਿੰਨਾ ਵੀ ਗੰਦ ਮੰਦ ਹੈ ਉਸ ਹਾਂਜੀ ਨੂੰ ਜਲਦੀ ਪਾਰਟੀ ਚੋਂ ਕੱਢ ਕੇ ਬਾਹਰ ਮਾਰੋ। ਦੇਖੋ ਜ਼ਰੂਰ ਇੱਥੇ ਗੱਲ ਇਹ ਹੈ ਕਿ ਕहीं पे ਨਿਗਾਹ ਕहीं पे ਨਿਸ਼ਾਨੇ। ਹਾਂਜੀ ਬਿਲਕੁਲ ਹੁਣ ਮਨਪ੍ਰੀਤ ਬਾਦਲ ਤੇ ਤੁਰ ਗਿਆ। ਹੁਣ ਇੰਨਾ ਜ਼ਿਆਦਾ ਮਨਪ੍ਰੀਤ ਬਾਦਲ ਤੇ ਤੁਸੀਂ ਮਤਲਬ ਕਿ ਕੱਲ ਵੀ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਸ਼ੁਗਲ ਇਹਨਾਂ ਨੇ ਕੀਤਾ, ਉਸ ਤੋਂ ਬਾਅਦ ਹਾਂਜੀ ਫਿਰ ਅੱਜ ਵੀ ਸਾਰਾ ਦਿਨ ਚੱਲਿਆ। ਤਾਂ ਉੱਥੇ ਤੁਸੀਂ ਸੋਚੋਗੇ ਤਾਂ ਸਹੀ ਕਿ ਇਹ ਕਿੱਡੀ ਕੁ ਵੱਡੀ ਗੱਲ ਹੋ ਗਈ ਜਦੋਂ ਕੋਈ ਬੰਦਾ ਚਲੇ ਗਿਆ ਤੇ ਤੁਸੀਂ ਕਹਿ ਦਿੱਤਾ ਕਿ ਚੰਗਾ ਹੋਇਆ ਹੈ ਮਗਰੋਂ ਲੱਥਾ। ਤਾਂ ਫਿਰ ਵਾਰ-ਵਾਰ ਆਪਣੇ ਕੌਮੀ ਲੀਡਰ ਦੇ ਸਾਹਮਣੇ ਤੁਸੀਂ ਇਹ ਜਿਹੜੀ ਗੱਲ ਦੁਹਰਾ ਰਹੇ ਹੋ ਉਹਦਾ ਮਤਲਬ ਕੀ ਹੈ? ਮਤਲਬ ਕੀ ਹੈ ਉਹ ਮੈਂ ਦੱਸਦਾ। ਜੀ ਅਸਲ 'ਚ ਜੇ ਤੁਸੀਂ ਦੇਖੋਗੇ ਤਾਂ ਇੱਥੇ ਮਨਪ੍ਰੀਤ ਬਾਦਲ ਦੇ ਨਾਲ-ਨਾਲ ਅਸਿੱਧੇ ਤੌਰ ਤੇ ਸਿੱਧੂ ਵੱਲ ਵੀ ਸੰਕੇਤ ਹੈ। ਸਿੱਧੂ ਜੀ ਵੱਲ ਵੀ ਇਸ਼ਾਰਾ ਹੈ ਕਿਤੇ ਨਾ ਕਿਤੇ ਕਿ ਨਵਜੋਤ ਸਿੰਘ ਸਿੱਧੂ ਮਤਲਬ ਕਿ ਜਿਵੇਂ ਪੈਰਾਸ਼ੂਟਡ ਲੀਡਰਾਂ ਦਾ ਜ਼ਿਕਰ ਕਰ ਰਹੇ ਨੇ, ਬਾਰ-ਬਾਰ ਪਾਰਟੀਆਂ ਬਦਲਣ ਜੀ ਵਾਲੇ ਲੀਡਰਾਂ ਦਾ, ਜਾਂ ਇਹ ਕਹਿ ਰਹੇ ਆ ਕਿ ਕੁਝ ਮੌਕਾ ਪ੍ਰਸਤ ਆਉਂਦੇ ਨੇ। ਇਹ ਚੀਜ਼ਾਂ ਜਿਹੜੀਆਂ ਇਹ ਜਿਹੜੇ ਸ਼ਬਦ ਨੇ ਕਿਉਂਕਿ ਇਹ ਇੱਕ ਲੌਬੀ ਇਸ ਵੇਲੇ ਕਾਂਗਰਸ ਦੇ ਵਿੱਚ ਇਹੋ ਜਿਹੀ ਆ ਜਿਹੜੀ ਕਿ ਸਿੱਧੂ ਦੇ ਉਲਟ ਤੁਸੀਂ ਖਲੋਤੀ ਵੇਖੋਗੇ ਹੀ ਵੇਖੋਗੇ। ਮਤਲਬ ਹਾਂਜੀ ਹਾਂਜੀ ਆ ਬਿਲਕੁਲ ਜਿਹੜੇ ਮੈਂ ਨਾਮ ਲਏ ਨੇ ਇਹਨਾਂ ਨਾਵਾਂ ਨੂੰ ਚੰਗੀ ਤਰ੍ਹਾਂ ਆਪਾਂ ਨੋਟ ਕਰ ਲੈਣਾ ਹੈ। ਇਹ ਤੁਹਾਨੂੰ ਗਾਂ ਸੁਰਖੀਆਂ ਦੇਣਗੇ ਹੀ ਦੇਣਗੇ, ਇਹ ਚੱਲੇਗਾ ਕੰਮ ਜੀ ਜਿਸ ਤਰ੍ਹਾਂ ਦੇ। ਕਿਉਂਕਿ ਦੇਖੋ ਇਹ ਜਿਹੜੇ ਸ਼ਬਦ ਹੁੰਦੇ ਨੇ ਨਾ ਉਹ ਹਮੇਸ਼ਾ ਭਰਮ ਜਾਲ ਸਿਰਜ ਕੇ ਹੀ ਬੋਲੇ ਜਾਂਦੇ ਨੇ ਰਾਜਨੇਤਾਵਾਂ ਵੱਲੋਂ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕੁਝ ਬੰਦਿਆਂ ਨੇ ਸਮਝ ਜਾਣਾ ਹੈ ਤੇ ਉਹਨਾਂ ਨੇ ਗਾਂ ਜਿਵੇਂ ਹੁਣ ਸਾਡੇ ਵਰਗੇ ਕਿ ਸਮਝਾ ਦੇਣਾ ਹੈ। ਜੀ ਜੀ ਤੋ ਇਸ ਕਰਕੇ ਸ਼ਬਦ ਬੋਲੇ ਹੀ ਇਸ ਕਰਕੇ ਜਾਂਦੇ ਹੁੰਦੇ ਆ ਕਿ ਹਾਂ ਸਿੱਧੇ ਤੌਰ ਤੇ ਨਹੀਂ, ਸਿੱਧੇ ਤੌਰ ਤੇ। ਤਾਂ ਇੱਥੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੀ ਲਾਮਬੰਦੀ ਨਜ਼ਰ ਆ ਰਹੀ ਹੈ। ਤੇ ਦੂਸਰਾ ਕਿ ਰਾਹੁਲ ਗਾਂਧੀ ਨੂੰ ਕਿਹਾ ਜਾ ਰਿਹਾ ਕਿ ਭਾਈ ਜੋ ਵੀ ਹੈਗਾ ਵੀ ਜਿਹੜੇ ਪੁਰਾਣੇ ਕਾਂਗਰਸੀ ਆ ਤੁਸੀਂ ਇਹਨਾਂ ਤੇ ਯਕੀਨ ਕਰੋ, ਇਹਨਾਂ ਚੋਂ ਲੀਡਰਸ਼ਿਪ ਨੂੰ ਅੱਗੇ ਵਧਾਵੋ। ਆ ਜਿਹੜੇ ਤੁਸੀਂ ਇੰਪੋਰਟ ਕਰਦੇ ਜੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ। ਤੋ ਇਸ ਕਰਕੇ ਕਿਉਂਕਿ ਰਾਹੁਲ ਗਾਂਧੀ ਨੇ ਸੰਕੇਤ ਦਿੱਤਾ ਸੀਗਾ ਕਿ ਸਿੱਧੂ ਨੂੰ ਜ਼ਿੰਮੇਵਾਰੀ ਦੇਵਾਂਗੇ, ਉਦੋਂ ਤੋਂ ਬਾਅਦ ਹੀ ਫਿਰ ਤੁਸੀਂ ਦੇਖ ਲਓ ਮਨਪ੍ਰੀਤ ਦਾ ਮੌਕਾ ਬਣਿਆ ਤੇ ਫਿਰ ਉਹਨਾਂ ਨੇ ਰੱਜ ਕੇ ਪੱਤਰ ਪਾਇਆ ਤੇ ਬੋਲਦੇ ਵੀ ਏਦਾਂ ਪਏ ਸੀ ਅੱਜ ਇਹ ਪੁਰਾਣੇ ਲੀਡਰ ਕਾਂਗਰਸੀ ਕਿ ਜਿੱਦਾਂ ਜਿਵੇਂ ਬੰਦਾ ਕੋਈ ਗੁੱਸੇ 'ਚ ਆਇਆ ਹੁੰਦਾ, ਹਰਖਿਆ ਹੁੰਦਾ ਨਾ ਪੂਰਾ। ਜਿਹੜੇ ਹਰਖੇ ਖਿਡਾਰੀ ਹੁੰਦੇ ਆ ਉਹ ਫਿਰ ਕਈ ਵਾਰ ਲਾ ਕੇ ਪਰੇ ਮਾਰਦੇ ਆ, ਏਦਾਂ ਲਾ ਕੇ ਪਰਾ ਸੁੱਟਣ ਡਏ ਸਨ। ਜੀ ਖਿਜੇ ਤਾਂ ਬਹੁਤ ਚਿਰਦੇ ਪਏ ਕਿਉਂਕਿ ਮਗਰੋਂ ਆਏ ਲੋਕ ਪਹਿਲਾਂ ਗੱਦੀਆਂ ਤੇ ਬਹਿ ਗਏ ਮਿੰਟੂ ਜੀ, ਫਿਰ ਅੰਦਰ ਬੰਦੇ ਨੂੰ ਜੀ 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 ਇਹ ਤਾਂ ਹੈ ਹੀ ਆ। ਫਿਰ ਇਹ ਤਾਂ ਹੁਣ ਦੇਖੋ ਗੱਲ ਕੀ ਹੈ ਕਿ ਰਾਜਨੀਤੀ ਹੈ ਹੀ ਐਸੀ ਚੀਜ਼ ਆ, ਜਿਹਦਾ ਜੀ ਦਾਅ ਲੱਗ ਗਿਆ ਸੋ ਲੱਗ ਗਿਆ। ਜਿਹੜਾ ਆਂਦੇ ਹੁੰਦੇ ਨਾ ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਬਈ ਰਾਜਨੀਤੀ ਗੇਮ ਹੀ ਇਹ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਇੱਕ ਹੋਰ ਗੈਂਗਸਟਰ ਦੇ ਭਰਾ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ ਇਹ ਵੀ ਵਿਦੇਸ਼ ਭੱਜ ਗਿਆ ਤੇ ਹੁਣ 7-8 ਬੰਦੇ ਵੀ ਫੜ ਲਏ, ਕਹਿੰਦੇ ਡਾਕੂਮੈਂਟ ਜਾਲੀ ਬਣਾਏ ਸੀ। ਨਹੀਂ ਦੇਖੋ ਇੰਨੀ ਛੇਤੀ ਤੇ ਗਲੇਲ ਨਹੀਂ ਬਣਾਈ ਜਾਂਦੀ ਜਿੰਨੀ ਛੇਤੀ ਇਹ ਪਾਸਪੋਰਟ ਜੀ ਬਣਾ ਕੇ ਨਿਕਲ ਜਾਂਦੇ ਆ। ਕੀ ਕਰੀਏ ਹੁਣ ਦੱਸੋ ਵੀ ਉਹ ਵੀ ਟਾਈਮ ਲੱਗਦਾ। ਤੁਸੀਂ ਰਬੜ ਕੱਟੋਗੇ, ਉਹ ਦਸਾਂਗ ਜੀ ਲੱਭੋਗੇ, ਫਿਰ ਉਸ ਤੋਂ ਬਾਅਦ ਗਲੇਲਾ ਬਣੇਗਾ। ਇਹ ਤੇ ਉਦੋਂ ਪਹਿਲਾਂ ਹੀ ਪਾਸਪੋਰਟ ਜਿਹੜਾ ਬਣਾ ਕੇ ਤੇ ਨਿਕਲ ਜਾਂਦੇ ਆ। ਖੈਰ ਜੀ ਦੇਖੋ ਇਹ ਜਿਹੜਾ ਅਰਸ਼ ਡੱਲਾ ਇਸ ਵੇਲੇ ਬੜਾ ਚਰਚਿਤ ਨਾਮ ਆ, ਬਦਨਾਮ ਨਾਮ ਕਹਿ ਲਓ, ਜਿਹਨੂੰ ਪਿੱਛੇ ਜੇ ਕੇਂਦਰੀ ਏਜੰਸੀਆਂ ਨੇ ਟੈਰਰਿਸਟ ਵੀ ਐਲਾਨ ਦਿੱਤਾ ਸੀਗਾ। ਇਹਦਾ ਇੱਕ ਭਰਾ ਵਾ, ਉਹ ਵੈਸੇ ਜੇਲ੍ਹ ਦੇ ਵਿੱਚ ਹੀ ਸੀਗਾ, ਉਹਦੇ ਤੇ ਵੀ ਮੁਕੱਦਮੇ ਨੇ
ਹੁੰਦਾ ਕੀ ਹੈ ਕਿ ਇਸ ਤਰ੍ਹਾਂ ਦੇ ਮੁਕੱਦਮਿਆਂ ਵਾਲੇ ਜਿਹੜੇ ਖਾਸ ਤੌਰ ਤੇ ਕਿਸੇ ਦੇ ਕੋਈ ਰਿਸ਼ਤੇਦਾਰ ਹੁੰਦੇ ਨੇ ਜਾਂ ਜਿਹੜੇ ਨੇੜਲੇ ਹੁੰਦੇ ਨੇ, ਉਹਨਾਂ ਨੂੰ ਵੀ ਇਸੇ ਸੂਚੀ 'ਚ ਹੀ ਪਾ ਦਿੱਤਾ ਜਾਂਦਾ, ਗੈਂਗਸਟਰ ਜਾਂ ਕੁਝ ਵੀ ਹੈ। ਤਾਂ ਜੀ ਉਹਨੂੰ ਵੀ ਇਸੇ ਤਰ੍ਹਾਂ ਦੀ ਸੂਚੀ 'ਚ ਇਹਨਾਂ ਨੇ ਰੱਖ ਰੱਖਿਆ ਸੀਗਾ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਲੱਗਣਾ ਕਿ ਪਿੱਛੇ ਜੇ ਛਾਪੇਮਾਰੀ ਹੋਈ ਹੈ ਜੀ ਕੇਂਦਰੀ ਏਜੰਸੀਆਂ ਵੱਲੋਂ। ਤਾਂ ਜਦੋਂ ਉਹਨਾਂ ਨੇ 100 150 200 ਟਿਕਾਣੇ ਤੇ ਇੱਕੋ ਦਿਨ ਆ ਕੇ ਪੰਜਾਬ ਦੇ ਵਿੱਚ ਛਾਪੇਮਾਰੀ ਕੀਤੀ, ਤੇ ਕਿਉਂਕਿ ਦੇਖੋ ਇਹ ਸੂਚੀ ਬਣੀ ਹੁੰਦੀ ਹੈ, ਪੁਲਿਸ ਜਾਂ ਏਜੰਸੀਆਂ ਜਿਹੜੀਆਂ ਉਹ ਇਸ ਤਰ੍ਹਾਂ ਕੰਮ ਕਰਦੀਆਂ ਕਿ ਕੋਈ ਵੀ ਬੰਦਾ, ਉਹਦੀ ਸਾਰੀ ਹਿਸਟਰੀ ਹੁੰਦੀ ਹੈ, ਉਹਦੇ ਨਾਨਕੇ ਕਿੱਥੇ ਨੇ, ਉਹਦੇ ਦਾਦਕੇ ਕਿੱਥੇ ਨੇ, ਜੀ ਉਹਦੇ ਦੋਸਤ ਕੌਣ ਕੌਣ ਨੇ, ਉਹਨੂੰ ਫੰਡਿੰਗ ਕਰਨ ਵਾਲੇ ਕੌਣ ਕੌਣ ਨੇ, ਉਹਦੇ ਲੁਕਵੇਂ ਟਿਕਾਣੇ ਕਿੱਥੇ ਹੋ ਸਕਦੇ ਨੇ, ਉਹ ਸਾਰੀ ਹਿਸਟਰੀ ਹੁੰਦੀ ਹੈ। ਤਾਂ ਜੀ ਜਦੋਂ ਉਹਨਾਂ ਨੇ ਉਹ ਸਾਰੇ ਟਿਕਾਣੇ ਛਾਣੇ, ਤਾਂ ਉਸ ਤੋਂ ਬਾਅਦ ਉਹਨਾਂ ਨੇ ਪਾਇਆ ਕਿ ਇਹਦਾ ਬ੍ਰਦਰ ਜਿਹੜਾ ਹੈ ਉਹ ਨਹੀਂ ਲੱਭ ਰਿਹਾ, ਉਹ ਕਿੱਥੇ ਆ। ਉਸ ਤੋਂ ਬਾਅਦ ਫਿਰ ਪੰਜਾਬ ਪੁਲਿਸ ਨੇ ਤਹਿਕੀਕਾਤ ਕੀਤੀ, ਉਹਦੇ ਚ ਪਾਇਆ ਕਿ ਅਸਲ ਚ ਇਹਨਾਂ ਨੇ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਪਾਸਪੋਰਟ ਹਾਸਲ ਕੀਤਾ, ਤੇ ਉਸ ਤੋਂ ਬਾਅਦ ਉਹ ਚਲ ਗਿਆ ਕੈਨੇਡਾ ਨੂੰ। ਇਹ ਹੁਣ ਕਥਿਤ ਦਾਵਾ ਹੈ ਕਿ ਉਹ ਕੈਨੇਡਾ ਦੇ ਵਿੱਚ ਹੈ, ਕਿਹੜੇ ਮੁਲਕ 'ਚ ਆ ਉਹ ਅਸੀਂ ਹੁਣ ਭਗਵੰਤ ਮਾਨ ਵਾਂਗੂ ਬਈ ਇੰਨੀ ਇਨਫੋਰਮੇਸ਼ਨ ਨਹੀਂ ਰੱਖਦੇ ਕਿ ਯੂਐਸ ਦੇ ਵਿੱਚ ਗੋਲਡੀ ਬਰਾੜ ਫੜਿਆ ਗਿਆ, ਮੈਨੂੰ ਫੋਨ ਆ ਗਿਆ ਹੈ, ਅਸੀਂ ਉਹ ਇੰਨੀ ਇਨਫੋਰਮੇਸ਼ਨ ਨਹੀਂ ਰੱਖਦੇ। ਪਰ ਜੋ ਕਥਿਤ ਦਾਵਾ ਹੈ ਮੀਡੀਆ ਦੇ ਵਿੱਚ, ਜਾਂ ਪੁਲਿਸ ਨੇ ਹੁਣ ਇਹਦੇ ਤੇ ਪੀਸੀ ਵੀ ਕਰ ਦਿੱਤੀ ਹੈ, ਉਹ ਤਾਂ ਠੀਕ ਹੈ ਕਿ ਉਹ ਵਿਦੇਸ਼ ਸ਼ਬਦ ਆਪਾਂ ਇਸਤੇਮਾਲ ਕਰਕੇ ਕਹਿ ਸਕਦੇ ਹਾਂ ਕਿ ਕਿਤੇ ਦੌੜ ਗਿਆ। ਤੇ ਇੱਧਰ ਜਿਹੜੇ ਰਹਿ ਗਏ, ਹੁੰਦਾ ਕੀ ਹੈ ਕਿ ਹੁਣ ਮੰਨ ਲਓ ਜੇ ਪਾਸਪੋਰਟ ਬਣਿਆ ਤਾਂ ਉਹਦੇ ਵਿੱਚ ਕੀ ਹੈ ਕਿ ਇੱਕ ਗਵਾਹੀ ਪੈਂਦੀ ਹੁੰਦੀ ਹੈ, ਜਦੋਂ ਤੁਸੀਂ ਤੇ ਬਣਾਏ ਨੇ ਪਾਸਪੋਰਟ, ਸਾਡੇ ਵਰਗਾ ਤਾਂ ਚਲੋ ਘੱਟ ਤਜਰਬਾ ਹੈ, ਤੇ ਉਹ ਇੱਕ ਗਵਾਹੀ ਪੈਂਦੀ ਹੁੰਦੀ ਹੈ। ਇੱਕ ਜਿਹੜਾ ਬੰਦਾ ਉੱਥੇ ਰਿਪੋਰਟ ਕਰਨ ਆਇਆ, ਫਿਰ ਪਿੰਡ ਦਾ ਜਿਹੜਾ ਕੋਈ ਮੋਹਤਬਾਰ ਹੁੰਦਾ, ਫਿਰ ਜਿਹਨੇ ਕਲੀਅਰੈਂਸ ਦਿੱਤੀ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਤਾਂ ਉਹਦੇ ਚ ਕਿੰਨੇ ਬੰਦੇ ਬਣ ਜਾਂਦੇ ਆ, ਫਿਰ ਜਿਹਨੇ ਫਰਜ਼ੀ ਦਸਤਾਵੇਜ਼ ਬਣਾਏ ਹੋਣਗੇ ਉਹ ਆ ਗਿਆ ਜੀ। ਤਾਂ ਇਦਾਂ ਕਰਕੇ ਫਿਰ 5 7 8 ਤਾਂ ਆ ਗਏ ਨਾ ਆਪਣੇ ਆਪ ਹੀ। ਇਸ ਕਰਕੇ ਇਹ ਐਫ ਆਈ ਆਰ ਦਰਜ ਹੋਈ ਹੈ, ਤਾਂ ਚਲੋ 420 ਦੀ ਐਫ ਆਈ ਆਰ ਇਹਨਾਂ ਦੇ, ਇਹ ਤੇ ਜ਼ਮਾਨਤ ਤੇ ਛੁੱਟ ਜਾਣਗੇ। ਪਰ ਗੱਲ ਇਹ ਆ ਕਿ ਜਿਹੜੇ ਇਸ ਤਰ੍ਹਾਂ ਬੰਦੇ ਨਿਕਲ ਰਹੇ ਨੇ, ਉਹ ਫਿਰ ਉੱਥੇ ਜਾ ਕੇ ਵੀ ਸੰਗਠਿਤ ਹੋ ਰਹੇ ਆ ਨਾ, ਜਿਹੜੇ ਵੀ ਮੁਲਕ 'ਚ ਜਾ ਰਹੇ ਆ, ਹੌਲੀ ਹੌਲੀ ਫਿਰ ਉੱਥੇ ਵੀ ਇਸ ਤਰ੍ਹਾਂ ਦੇ ਇਹਨਾਂ ਦੇ ਝੜਪਾਂ ਵਾਲੇ ਮਾਮਲੇ ਵੱਧ ਸਕਦੇ, ਜਾਂ ਇੱਥੇ ਉਹਨਾਂ ਦੀਆਂ ਗਤੀਵਿਧੀਆਂ ਜਿਹੜੀਆਂ ਆਪਣੇ ਗੁਰਗਿਆਂ ਰਾਹੀਂ ਉਹ ਤੇ ਵਧਣਗੀਆਂ, ਸੁਭਾਵਕ ਹੈ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਮਿਸ਼ਰੇ ਦੀ। ਮਿਸ਼ਰੇ ਤੇ 에ਅਰ ਇੰਡੀਆ ਨੇ 4 ਮਹੀਨਿਆਂ ਦੀ ਪਾਬੰਦੀ ਲਾਈ ਹੈ ਜੀ। ਮਿਸ਼ਰਾ ਹੁਣ ਮਿਸ਼ਰੀ ਖਾਈ ਜਾਵੇ ਬੈਠ ਕੇ ਟੈਲੀਵਿਜ਼ਨ ਦੇ ਅੱਗੇ। ਦੇਖੋ ਇਹਨੇ ਬੜੀ ਬਦਤਮੀਜ਼ੀ ਕੀਤੀ। ਉਸ ਤੋਂ ਬਾਅਦ ਮੈਂ ਸਮਝਦਾ ਕਿ ਜਿਹੜੀ ਸਭ ਤੋਂ ਇਹਦੀ ਗੰਦੀ ਗੱਲ ਲੱਗੀ ਹੈ ਕਿ ਕਿਸ ਤਰ੍ਹਾਂ ਇਹਨੇ ਸਮਝੌਤਾ ਕਰਨ ਦਾ ਯਤਨ ਕੀਤਾ ਪੈਸੇ ਦੇ ਕੇ ਉਸ ਬਜ਼ੁਰਗ ਔਰਤ ਨੂੰ। ਉਹ ਤਾਂ ਚਲੋ ਉਹਦੀ ਬੇਟੀ ਨੇ ਸਾਰਾ ਕੁਝ ਦੇਖਿਆ ਪੜਿਆ ਜਦੋਂ, ਤਾਂ ਫਿਰ ਉਹਨੇ ਪੈਸੇ ਦੇ ਮੂੰਹ ਤੇ ਮਾਰੇ, ਜਿਹੜੀ ਆਨਲਾਈਨ ਟ੍ਰਾਂਜੈਕਸ਼ਨ ਕੀਤੀ ਸੀਗੀ। ਤੋ ਇਹ ਹਰਕਤ ਦਰ ਹਰਕਤ ਗੰਦੀ ਕਰਦਾ ਗਿਆ। ਹੁਣ ਚਲੋ ਇਹਦੇ ਤੇ ਕੀ ਹੈ ਕਿ ਬੈਨ ਲਾ ਦਿੱਤਾ 에ਅਰ ਇੰਡੀਆ ਨੇ ਕਿ 4 ਮੰਥ ਇਹ ਸਾਡੀ ਕੋਈ ਵੀ ਉਡਾਨ ਜਿਹੜੀ ਉਹ ਨਹੀਂ ਫੜ ਸਕੇਗਾ। ਹਾਲਾਂਕਿ ਇਹਦੀ ਜ਼ਮਾਨਤ ਹਲੇ ਹੋਈ ਨਹੀਂ ਮੇਰਾ ਖਿਆਲ ਆ, ਕਿਉਂਕਿ ਬੀਤੇ ਦਿਨੀ ਤਾਂ ਰਿਜੈਕਸ਼ਨ ਹੋ ਗਈ ਸੀ ਇਹਦੀ ਬਿੱਲ ਦੀ, ਹੋਰ ਕਿਤੇ ਲੱਗੀ ਹੋਵੇ ਤਾਂ ਮੈਨੂੰ ਪਤਾ ਨਹੀਂ ਹੈ। ਤਾਂ ਇਹਦੇ ਤੇ ਪਾਬੰਦੀ ਲੱਗੀ ਹੈ। ਮੈਨੂੰ ਲੱਗਦਾ ਕਿ ਇਹਦੇ ਤੇ ਪਾਬੰਦੀ ਥੋੜੀ ਹੋਰ ਲੰਮੀ ਲਾਉਣੀ ਚਾਹੀਦੀ ਸੀਗੀ, ਤਾਂ ਕਿ ਦੂਸਰਿਆਂ ਨੂੰ ਕੰਨ ਹੋ ਜਾਂਦੇ, ਕਿਉਂਕਿ ਉਸ ਤੋਂ ਬਾਅਦ ਤੇ 2 ਹੋਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਗਈਆਂ ਨੇ ਸਾਡੇ। ਇੱਕ ਇਧਰੋਂ ਪਟਨੇ ਬੰਨਿਓ ਆਉਂਦੇ ਪਏ ਸਨ ਵਪਾਰੀ, ਉਹਨਾਂ ਨੇ ਰੱਜ ਕੇ ਖਾ ਪੀ ਕੇ ਖੱਜਲ ਕੀਤਾ ਜੀ, ਤੇ 3-4 ਇਧਰੋਂ ਅੰਮ੍ਰਿਤਸਰ ਤੋਂ ਚੜਨ ਲੱਗੇ ਸਨ ਪਰਸੋਂ ਰਾਤ। ਇਹ ਇਹਨਾਂ ਦੇ ਵਿੱਚੋਂ ਇੱਕ ਉੱਠ ਕੇ ਤੇ ਜਨਾਨੀ ਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਬੈਠ, ਐਡਾ ਬੇਸ਼ਰਮ ਆਦਮੀ ਹੈ। ਤਾਂ ਜਦੋਂ ਤੱਕ ਸਖਤਾਈ ਨਹੀਂ ਹੋਏਗੀ, ਇਹ दारू ਨਾਲ ਡੱਕੇ ਲੋਕ, ਮੈਂ ਤਾਂ ਅੱਗੇ ਕਹਿੰਦਾ ਹੁੰਦਾ ਕਿ ਇਹ ਬਲਦ ਗੱਡੀਆਂ ਦੇ ਕਾਬਲ ਸੀ, ਕਿੱਥੇ ਜਹਾਜ਼ਾਂ ਤੇ ਚੜ ਗਏ ਨੇ। ਇਹ ਉਹ ਫਿਰ ਉਹਨਾਂ ਨੇ ਗੰਦ ਖਿਲਾਰਨਾ ਹੀ ਹੈ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲ ਜਾਂਦੀਆਂ ਨੇ। ਬਈ ਇਹ ਥੋੜਾ ਜਿਹਾ ਮਾਮਲਾ ਇਸ ਪੱਖੋਂ ਸਖਤਾਈ ਦੇ ਕਾਬਿਲ ਆ ਕਿ ਇਸ ਤਰ੍ਹਾਂ ਜੇ ਘਟਨਾਵਾਂ ਵਾਪਰਨਗੀਆਂ ਤਾਂ ਫਿਰ ਇੰਡੀਆ ਦੀ ਉਹ ਬੇਇੱਜ਼ਤੀ ਹੈ। ਇੱਥੇ ਤੇ ਕੀ ਹੈ ਕਿ ਯਾਤਰੀ ਖੜੇ ਰਹਿੰਦੇ ਆ, ਕਹਿੰਦੇ ਫਲਾਈਟ ਹੀ ਪਹਿਲਾਂ ਚਲੇ ਗਈ ਹੈ 3 ਘੰਟੇ। ਲੋਕ ਕਹਿੰਦੇ ਭਾਰਤ ਜੋੜੋ ਯਾਤਰਾ ਤਾਂ ਸੁਣਿਆ ਸੀ, ਇਹ ਯਾਤਰੀ ਛੋੜੋ ਯਾਤਰਾ ਕਰਨ ਲੱਗ ਪਏ ਮਹਿਮਾਨ। ਕਮਾਲ ਦੀ ਗੱਲ ਹੈ। ਆ ਸਿੰਗਾਪੁਰ ਆਸਟ੍ਰੇਲੀਆ ਵਾਲੇ ਉਹ ਖਲੋਤੇ ਨੇ ਅੰਮ੍ਰਿਤਸਰ ਦੇ ਵਿੱਚ ਆ ਕੇ, ਕਹਿੰਦੇ ਕਿ ਫਲਾਈਟ, ਉਹ ਕਹਿੰਦੇ ਜੀ ਉੱਥੇ 3 ਘੰਟੇ ਪਹਿਲਾਂ ਹੀ ਚੱਲ ਗਈ। ਉਹਨਾਂ ਨੂੰ ਪੁੱਛਿਆ
ਉਹ ਕਹਿੰਦੇ ਅਸੀਂ ਮੇਲ ਭੇਜ ਦਿੱਤਾ ਸੀਗਾ। ਉਹ ਕਹਿੰਦੇ ਜੀ ਸਾਨੂੰ ਤੇ ਆਇਆ ਨਹੀਂ। ਉਹ ਕਹਿੰਦੇ ਫਿਰ ਮੇਲ ਉਹਦੇ ਕੋਲ ਚਲਾ ਗਿਆ ਉਹਨਾਂ ਨੇ ਜਿਸ 30-35 ਟਿਕਟਾਂ ਇਕੱਠੀਆਂ ਖਰੀਦ ਲਈਆਂ ਬਲਕ 'ਚ। ਜੀ ਜੀ ਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰੀਏ ਆਪਾਂ ਜਥੇਦਾਰ ਸਾਹਿਬ ਦੇ ਬਿਆਨ ਦੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਨੂੰ ਐਡਵੋਕੇਟ ਧਾਮੀ ਤੇ ਹੋਏ ਹਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਜੀ। ਦੇਖੋ ਹੁਣ ਇਹ ਮਾਮਲਾ ਜਿਹੜਾ ਉਹ ਅਪੀਲ ਤੱਕ ਤੇ ਚਲੇ ਗਿਆ ਕਿ ਮਾਮਲਾ ਦਰਜ ਹੋਵੇ, ਇਹ ਹੋਵੇ। ਅਸਲ 'ਚ ਕੀ ਹੈ ਕਿ ਜਿਹੜੀ ਇਹ ਗੱਲ ਹੋਈ ਆ ਹੁਣ ਉਹਦੇ 'ਚ ਇਹਨਾਂ ਨੇ ਤਾਂ ਕੋਈ ਮਾਮਲਾ ਦਰਜ ਕਰਵਾਇਆ ਨਹੀਂ ਹੈ। ਜੇ ਜੀ ਆਪਾਂ ਐਸਜੀਪੀਸੀ ਬੰਨੀਓ ਵੇਖੀਏ ਤਾਂ, ਕਿਉਂਕਿ ਹਰਜਿੰਦਰ ਸਿੰਘ ਧਾਮੀ ਔਰ ਹਾਲਾਂਕਿ ਉਹ ਖੁਦ ਵਕੀਲ ਨੇ ਤੇ ਬਹੁਤ ਸਾਰੇ ਹਾਂਜੀ ਲੋਕਾਂ ਨੂੰ ਪਤਾ ਹੋਵੇਗਾ ਕਿ ਧਾਮੀ ਸਾਹਿਬ ਬੜੇ ਲੰਮੇ ਸਮੇਂ ਤੋਂ ਕੇਸ ਲੜਦੇ ਰਹੇ ਆ। ਆਪਾਂ ਜਿਹੜੇ ਬੰਦੀ ਸਿੰਘਾਂ ਦੀ ਗੱਲ ਕਰਦੇ ਆ, ਤਾਂ ਇਸ ਜੀ ਕਰਕੇ ਧਾਮੀ ਸਾਹਿਬ ਜੇ ਕੇਸ ਦਰਜ ਕਰਵਾਉਣਾ ਚਾਹੁੰਦੇ ਹੁੰਦੇ ਤਾਂ ਉਹਨਾਂ ਨੇ ਕਰਵਾ ਲੈਣਾ ਸੀਗਾ। ਪਰ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਇਹ ਕੇਸ ਦਰਜ ਨਹੀਂ ਕਰਾਵਾਂਗਾ। ਇਹ ਕੇਸ ਦਰਜ ਜਿਹੜਾ ਕਰਵਾਉਣਾ ਬਣਦਾ ਹੈ ਉਹ ਇਨਸਾਫ ਮੋਰਚੇ ਦਾ ਬਣਦਾ ਹੈ। ਤਾਂ ਹਾਲਾਂਕਿ ਠੀਕ ਉਧਰੋਂ ਹੈ ਕੋਈ ਕੇਸ ਦਰਜ ਨਹੀਂ ਹੋਇਆ। ਤਾਂ ਹੁਣ ਇੱਧਰ ਜੋ ਮਤਲਬ ਕਿ ਹੈਗੇ ਨੇ ਕੁਝ ਸ਼੍ਰੋਮਣੀ ਕਮੇਟੀ ਤੇ ਮੈਂਬਰ ਵਗੈਰਾ, ਇਹਨਾਂ ਨੇ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਐਡਵੋਕੇਟ ਧਾਮੀ ਤੇ ਹੋਏ ਹਮਲੇ ਦੀ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ ਕਿ ਬਈ ਇਹ ਜਿਹੜੀ ਘਟਨਾ ਵਾਪਰੀ ਹੈ ਇਹਦੇ ਵਿੱਚ ਜੋ ਕੁਝ ਹੋਇਆ ਇਹਦੀ ਜਾਂਚ ਪੜਤਾਲ ਜਿਹੜੀ ਹੈ ਉਹ ਲਾਜ਼ਮੀ ਤੌਰ ਤੇ ਕਰਵਾਈ ਜਾਵੇ। ਹੁਣ ਵੇਖੋ ਇਹਦੇ ਚ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਮਾਮਲਾ ਹਾਲੇ ਤੱਕ ਦਰਜ ਨਹੀਂ ਹੋਇਆ। ਇਹ ਇੱਕ ਵੱਡੀ ਗੱਲ ਹੈ। ਹਾਲਾਂਕਿ ਮੇਰਾ ਮੰਨਣਾ ਇਹੋ ਹੈ ਕਿ ਬਈ ਤੁਹਾਨੂੰ ਘੱਟੋ ਘੱਟ ਇਸ ਗੱਲ ਦਾ ਨਿਬੇੜਾ ਕਰ ਲੈਣਾ ਚਾਹੀਦਾ ਤਾਂ ਕਿ ਇਹ ਪਾਟਕ ਜਾਂ ਇਹ ਜਿਹੜੀਆਂ ਤਰੇੜਾਂ ਨੇ ਹੋਰ ਨਾ ਵਧਣ। ਕਿਉਂਕਿ ਉਧਰੋਂ ਹੁਣ ਅੱਜ ਉਹ ਵੀ ਜਿਹੜੇ ਐਸਜੀਪੀਸੀ ਵਾਲੇ ਆ ਉਹ ਵੀ ਮੀਟਿੰਗ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਹਿ ਰਹੇ ਆ ਜੇ ਕੱਲ ਨੂੰ ਉਹਨਾਂ ਵੱਲੋਂ ਕੁਝ ਹੁੰਦਾ ਫਿਰ ਇਧਰੋਂ ਮਤਲਬ ਕਿ ਇੱਕ ਲੀਕ ਖਿੱਚੀ ਜਾਏਗੀ ਕਿ ਅਸੀਂ ਤਾਂ ਤੁਹਾਨੂੰ ਮੰਨਦੇ ਹੀ ਨਹੀਂ ਹੈ, ਤਾਂ ਗੱਲ ਵੱਧਦੀ ਤੁਰੀ ਜਾਏਗੀ। ਸੋ ਇਸ ਕਰਕੇ ਉਹ ਇਨਸਾਫ ਮੋਰਚੇ ਵਾਲੇ ਵੀ ਜੇ ਚਾਹਣ ਤਾਂ ਬਿਹਤਰ ਹੈ ਕਿ ਉਹਨਾਂ ਬੰਦਿਆਂ ਦੀ ਸ਼ਨਾਖਤ ਕਰਕੇ ਆਪ ਹੀ ਕਹਿਣ ਕਿ ਹਾਂ ਬਈ ਜਾਂ ਤਾਂ ਇਹ ਮੰਨਣ ਕਿ ਠੀਕ ਨਹੀਂ ਹੋਇਆ, ਗਲਤ ਹੈ, ਅਫਸੋਸ ਪ੍ਰਗਟਾਓ, ਜਾਂ ਜੋ ਵੀ ਮਾਫੀ ਮੰਗਣੀ ਹੈ ਮਾਫੀ ਮੰਗੋ ਚੰਗੀ ਤਰ੍ਹਾਂ। ਵੈਸੇ ਤੇ ਕੱਲ ਮੰਗੇ ਸੀਗੇ ਤੇ ਜੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਰਸਤੇ ਖੁੱਲੇ ਨੇ ਸਾਰੇ ਪਾਸੇ। ਜੀ ਜੀ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਜੀ ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਵੀ ਚਰਚਾ ਕਰਾਂਗੇ। ਮੁੱਖ ਮੰਤਰੀ ਸਾਹਿਬ ਨੇ ਜ਼ੀਰਾ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਤੇ ਉਸ ਐਲਾਨ ਤੋਂ ਬਾਅਦ ਉਹਨਾਂ ਨੂੰ ਕਾਫੀ ਲੋਕਾਂ ਨੇ ਸ਼ਲਾਘਾ ਵੀ ਕੀਤੀ ਹੈ। ਪਰ ਅਸਲ ਦੇ ਵਿੱਚ ਕੁਝ ਲੋਕਾਂ ਦਾ ਕਹਿਣਾ ਹੈ ਕਿ ਟੈਕਨੀਕਲ ਤੌਰ ਤੇ ਮੁੱਖ ਮੰਤਰੀ ਸਾਹਿਬ ਕੋਲੇ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ, ਕਿਉਂਕਿ ਮਸਲਾ ਇਸ ਵੇਲੇ ਅਦਾਲਤ ਦੇ ਵਿੱਚ ਹੈ। ਤੇ ਇਹ ਵੀ ਗੱਲ ਸਾਨੂੰ ਇੱਥੇ ਸਮਝਣੀ ਪੈਣੀ ਹੈ ਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਕਿਸੇ ਸਿਸਟਮ ਦੇ ਤਹਿਤ ਚੱਲਦੀਆਂ। ਜ਼ੁਬਾਨੀ ਗੁਲਾਮੀ ਚੀਜ਼ਾਂ ਨਾਲ ਸਰਕਾਰਾਂ ਨਹੀਂ ਚੱਲਦੀਆਂ ਕਿ ਆਹ ਕਰ ਦਿਓ, ਆਹ ਕਰਦੇ ਆ ਤਾਂ ਫਿਰ ਮੁੱਖ ਮੰਤਰੀ ਸ਼ਾਮ ਨੂੰ ਤੁਰਿਆ ਜਾਂਦਾ 30 ਚੀਜ਼ਾਂ ਕਹਿ ਦੇ ਵੀ ਆਹ ਵੀ ਕਰ ਦਿਓ, ਉਹ ਵੀ ਕਰ ਦਿਓ। ਇਹ ਬਕਾਇਦਾ ਇੱਕ ਸਿਸਟਮ ਹੈ। ਜਿਹੜੇ ਵੀ ਸੰਬੰਧਿਤ ਮਹਿਕਮਾ ਹੁੰਦਾ ਹੈ ਉਹਦੇ ਚੀਫ ਸੈਕਟਰੀ ਨੂੰ ਕਿਹਾ ਜਾਂਦਾ ਹੈ, ਸੀਐਮਓ ਵੱਲੋਂ ਪੱਤਰ ਜਾਰੀ ਹੁੰਦਾ, ਉਸ ਪੱਤਰ ਉੱਤੇ ਨੰਬਰ ਹੁੰਦਾ, ਰਜਿਸਟਰੀ ਕੋਡ ਹੁੰਦਾ ਕਿ ਬਈ ਆਹ ਬਾ ਹੁਕਮ ਮੁੱਖ ਮੰਤਰੀ ਵੱਲੋਂ ਦਫ਼ਤਰ ਵੱਲੋਂ ਇਹ ਚੀਜ਼ ਪਾਸ ਹੈ, ਸੰਬੰਧਿਤ ਮਹਿਕਮਾ ਇਹਦੇ ਤੇ ਕਾਰਵਾਈ ਕਰੇ। ਹੁਣ ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਕੋਲੇ ਇਹ ਮਸਲਾ ਹੈ ਤੇ ਇਹ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਇਹ ਅਦਾਲਤ ਦੇ ਵਿੱਚ ਇਹ ਗੱਲ ਕਹਿ ਰਿਹਾ ਸੀਗਾ ਕਿ ਇਹ ਫੈਕਟਰੀ ਪ੍ਰਦੂਸ਼ਣ ਫੈਲਾਉਂਦੀ ਹੈ, ਇਹਦਾ ਕੋਈ ਸਬੂਤ ਹੀ ਹੈ ਨਹੀਂਗਾ। ਸੋ ਹੁਣ ਇਹ ਮਸਲਾ ਅਦਾਲਤ ਦੇ ਵਿੱਚ ਹੈ। ਇਹਦੀਆਂ ਹੋਰ ਕਿਹੜੀਆਂ ਬਰੀਕੀਆਂ ਨੇ ਤੇ ਨਾਲੋਂ ਨਾਲ ਇਸ ਮਸਲੇ ਤੇ ਜਿਹੜੇ ਮਾਹਰ ਨੇ ਉਹਨਾਂ ਨੇ ਇਹਦੇ ਬਾਰੇ ਕੀ ਗੱਲ ਕਹੀ ਹੈ, ਇਹਦੇ ਬਾਰੇ ਚਰਚਾ ਕਰਾਂਗੇ। ਇੱਕ ਬ੍ਰੇਕ ਦੇ ਲਈ ਰੁਕਾਂਗੇ, ਆਪਾਂ ਬ੍ਰੇਕ ਤੋਂ ਪਾਰ ਇਸ ਚੀਜ਼ ਨੂੰ ਲੈ ਕੇ ਚਰਚਾ ਕਰਾਂਗੇ ਤੇ ਨਾਲੋਂ ਨਾਲ ਜਿਹੜਾ ਲਤੀਫਪੁਰਾ ਮੋਰਚਾ ਹੈ ਉਹਦੇ ਵਿੱਚ ਆਗੂਆਂ ਦੀ ਜਿਹੜੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਹੈ, ਜਿਹਦੇ ਵਿੱਚ ਲੰਘੇ ਦਿਨੀ ਮੁੱਖ ਮੰਤਰੀ ਸਾਹਿਬ ਆਪ ਵੀ ਪ੍ਰਸ਼ਾਸਨ ਦੇ ਅਧਿਕਾਰੀਆਂ 'ਚ ਬੈਠੇ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਹੱਲ ਕਰੋ। ਪਰ ਮੁੱਖ ਮੰਤਰੀ ਦੇ ਕਹਿਣ ਤੋਂ ਬਾਅਦ ਵੀ ਪ੍ਰਸ਼ਾਸਨ ਤੋਂ ਇਹ ਮਸਲਾ ਹੱਲ ਨਹੀਂ ਹੋਇਆ। ਇਹਦੇ ਬਾਰੇ ਚਰਚਾ ਕਰਾਂਗੇ। ਇੱਕ ਰਿਪੋਰਟ ਪੰਜਾਬੀ ਰੇਡੀਓ ਯੂਐਸਏ ਤੇ ਪਾਈ ਸੀ, ਜਿਹਦੇ ਵਿੱਚ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਬਕਾ ਐਮਐਲਏ ਲੁਕੇ ਬੈਠੇ ਆ, ਵਿਜੀਲੈਂਸ ਤੋਂ ਡਰਦੇ, ਜਾਂ ਸਾਬਕਾ ਅਧਿਕਾਰੀ ਜਾਂ ਬਿਊਰੋਕਰੇਸੀ ਦੇ ਹੋਰ ਬੰਦੇ, ਬਿਊਰੋਕਰੈਟਸ ਜਿਹੜੇ ਨੇ
ਉਹ ਬੈਠੇ ਨੇ ਉਹਨਾਂ ਦੇ ਵਿੱਚ। ਇਹਨਾਂ ਦੇ ਵਿੱਚ ਘਨੌਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਸੀ ਮਦਨ ਲਾਲ ਜਲਾਲਪੁਰ। ਉਹ ਉੱਥੇ ਜਾ ਕੇ ਹਿੱਕ ਥਾਪੜ ਕੇ ਕਹਿਣਾ ਸੀ ਕਿ ਆ ਗਿਆ ਜਿਹਨੇ ਫੜਨਾ ਮੈਨੂੰ ਫੜ ਲਓ। ਹੁਣ ਉਹਦੇ ਘਰੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਛਾਪਾ ਮਾਰਿਆ। ਇਹਦੇ ਵਿਸਥਾਰ, ਇਹਦੇ ਤੇ ਤਫਸੀਲ ਦੇ ਨਾਲ ਚਰਚਾ ਕਰਾਂਗੇ ਬ੍ਰੇਕ ਤੋਂ ਪਾਰ। ਸੋ ਇਹਨਾਂ 3-4 ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਹਾਜ਼ਰ ਹੋਵਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਗੱਲਬਾਤ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਬਾਰੇ। ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦਾ ਅਧਿਕਾਰ ਮੁੱਖ ਮੰਤਰੀ ਕੋਲੇ ਹੈ ਹੀ ਨਹੀਂ ਹੈ। ਅਸਲ ਦੇ ਵਿੱਚ ਹਰਕਮਲਜੀਤ ਸਿੰਘ ਜਿਹੜੇ ਕਿ ਪੱਤਰਕਾਰ ਨੇ, ਉਹਨਾਂ ਨੇ ਕਿਹਾ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਸੰਬੰਧੀ ਐਲਾਨ ਕੀਤਾ ਗਿਆ, ਇਸ ਸੰਬੰਧੀ ਸਰਕਾਰੀ ਹੁਕਮ ਕਿੱਥੇ ਹੈ। ਇਸ ਤੋਂ ਅਫਸਰਸ਼ਾਹੀ ਵੀ ਬੇਖਬਰ ਹੈ। 24 ਘੰਟੇ ਬਾਅਦ ਵੀ ਅਫਸਰਸ਼ਾਹੀ ਨੂੰ ਇਹ ਗੱਲ ਸਪਸ਼ਟ ਨਹੀਂ ਸੀ ਹੋਈ ਕਿ ਇਸ ਸੰਬੰਧੀ ਹੁਕਮ ਕਿਹੜੇ ਮਹਿਕਮੇ ਕੋਲ ਹੈ, ਕਿਹੜੇ ਵਿਭਾਗ ਕੋਲ ਹੈ, ਕਿਹੜੇ ਡਿਪਾਰਟਮੈਂਟ ਕੋਲ ਹੈ। ਪੰਜਾਬ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਜੋ ਹੁਣ ਤੱਕ ਅਦਾਲਤਾਂ ਦੇ ਵਿੱਚ ਵੀ ਇਹ ਪੱਖ ਲੈ ਰਿਹਾ ਸੀ ਕਿ ਇਹ ਫੈਕਟਰੀ ਵੱਲੋਂ ਪ੍ਰਦੂਸ਼ਣ ਫੈਲਾਉਣ ਸੰਬੰਧੀ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਹੈ ਤੇ ਉਹਨਾਂ ਵੱਲੋਂ ਇਕੱਠੇ ਕੀਤੇ ਜਾਂਦੇ ਸੈਂਪਲਾਂ ਦੇ ਵਿੱਚ ਅੱਜ ਤੱਕ ਕੋਈ ਇਤਰਾਜ਼ਯੋਗ ਤੱਥ ਸਾਹਮਣੇ ਨਹੀਂ ਆਏ। ਇਸੇ ਤਰ੍ਹਾਂ ਆਬਕਾਰੀ ਵਿਭਾਗ ਜਿਹਦੇ ਵੱਲੋਂ ਸ਼ਰਾਬ ਫੈਕਟਰੀ ਤੇ ਇਥਨੋਲ ਬਣਾਉਣ ਦੇ ਲਈ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ, ਉਹ ਵੀ ਇਸ ਮਾਮਲੇ ਤੇ ਚੁੱਪ ਹੈ, ਖਾਮੋਸ਼ ਹੈ। ਲੇਕਿਨ ਉਹਨਾਂ ਵੱਲੋਂ ਲਾਇਸੈਂਸ ਰੱਦ ਕਰਨ ਦੀ ਨਿਰਧਾਰਤ ਪ੍ਰਕਿਰਿਆ ਜਿਹੜੀ ਕਿ ਹਲੇ ਸ਼ੁਰੂ ਹੀ ਨਹੀਂ ਹੋ ਸਕੀ। ਪੰਜਾਬ ਤੇ ਹਰਿਆਣਾ ਹਾਈ ਕੋਰਟ, ਜਿਸ ਵੱਲੋਂ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਦੇ ਨਾਲ ਲੈਂਦਿਆਂ ਜਸਟਿਸ R.K. ਨਹਿਰੂ, ਸੇਵਾ ਮੁਕਤ ਐਡੀਸ਼ਨਲ ਕਮਿਸ਼ਨਰ ਆਬਕਾਰੀ ਵਿਰਾਜ ਟਿਡਕਾ ਤੇ ਬੱਬਰ ਭਾਣ ਐਡਵੋਕੇਟ ਦੇ ਆਧਾਰਿਤ ਜੋ ਕਮਿਸ਼ਨ ਇਸ ਫੈਕਟਰੀ ਦੇ ਵਿਰੁੱਧ ਸ਼ਿਕਾਇਤਾਂ ਦੀ ਜਾਂਚ ਲਈ ਬਣਾਇਆ ਗਿਆ ਸੀ ਤੇ ਉਸ ਵੱਲੋਂ ਜ਼ੀਰਾ ਫੈਕਟਰੀ ਦੇ ਵਿੱਚ ਪੁੱਜ ਕੇ ਜਾਂਚ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਤਾਂ ਉਸ ਤੋਂ ਬਾਅਦ ਹੀ ਮੁੱਖ ਮੰਤਰੀ ਵੱਲੋਂ ਆਪਣੇ ਤੌਰ ਤੇ ਇਸ ਪ੍ਰੋਜੈਕਟ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਪਰ ਮਾਹਰਾਂ ਦਾ ਇਹ ਕਹਿਣਾ ਹੈ ਕਿ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਇਸ ਢੰਗ ਦੇ ਨਾਲ ਵਿਘਨ ਪਾਉਣਾ ਅਦਾਲਤੀ ਹੁਕਮਾਂ ਦੀ ਮਾਣਹਾਨੀ ਵਾਲੀ ਕਾਰਵਾਈ ਵੀ ਮੰਨੀ ਜਾ ਸਕਦੀ ਹੈ। ਜਦੋਂ ਕਿ ਸਰਕਾਰ ਨੂੰ ਇਸ ਸੰਬੰਧੀ ਪਹਿਲਾਂ ਫੈਸਲੇ ਦਾ ਪੱਖ ਅਦਾਲਤ ਸਾਹਮਣੇ ਰੱਖਣਾ ਚਾਹੀਦਾ ਸੀ। ਹਾਈ ਕੋਰਟ ਦੇ ਵਿੱਚ ਇਸ ਕੇਸ ਤੇ ਅੱਗੋਂ ਸੁਣਵਾਈ 28 ਫਰਵਰੀ ਦੇ ਲਈ ਪਹਿਲੇ ਨਿਰਧਾਰਤ ਹੈ। ਜਿਹੜੀ ਸੂਚਨਾ ਜਾਣਕਾਰੀ ਹੈ ਉਹ ਵੀ ਹੈ ਕਿ ਅਫਸਰਸ਼ਾਹੀ ਨੂੰ ਵੀ ਇਸ ਫੈਸਲੇ ਦੀ ਜਾਣਕਾਰੀ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਹੀ ਮਿਲੀ ਹੈ। ਇਸ ਤੋਂ ਬਾਅਦ ਮੁੱਖ ਸਕੱਤਰ ਵੱਲੋਂ ਵਾਤਾਵਰਣ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬੁਲਾ ਕੇ ਮੀਟਿੰਗ ਇਸ ਸੰਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਸੀ। ਲੇਕਿਨ ਅਫਸਰਸ਼ਾਹੀ ਦਾ ਮੰਨਣਾ ਇਹ ਹੈ ਕਿ ਉਕਤ ਫੈਸਲੇ ਨੂੰ ਸਰਕਾਰ ਦੇ ਲਈ ਅਦਾਲਤ ਦੇ ਵਿੱਚ ਕਾਇਮ ਰੱਖਣਾ ਸੰਭਵ ਨਹੀਂ ਹੋਏਗਾ, ਕਿਉਂਕਿ ਸਰਕਾਰ ਵੱਲੋਂ ਅਜਿਹੇ ਫੈਸਲੇ ਦੇ ਲਈ ਲੋੜੀਂਦੀ ਪ੍ਰਕਿਰਿਆ ਨੂੰ ਅਮਲ ਹੇਠ ਲਿਆਂਦਾ ਹੀ ਨਹੀਂ ਗਿਆ, ਜੋ ਕੁਦਰਤੀ ਇਨਸਾਫ ਦੇ ਅਸੂਲਾਂ ਦੇ ਵਿਰੁੱਧ ਹੈ। ਪੰਜਾਬ ਸਰਕਾਰ ਜੋ ਪਹਿਲਾਂ ਹੀ ਫੈਕਟਰੀ ਨੂੰ ਚਲਾਉਣ ਦੀ ਸੁਰੱਖਿਆ ਨਾ ਦੇਣ ਕਰਕੇ ਅਦਾਲਤੀ ਹੁਕਮਾਂ ਤੇ ਫੈਕਟਰੀ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ 20 ਕਰੋੜ ਰੁਪਏ ਦੀ ਰਾਸ਼ੀ ਦੇ ਚੁੱਕੀ ਹੈ। ਇਸ ਫੈਕਟਰੀ ਦੀ ਦੱਸੀ ਜਾ ਰਹੀ 4-500 ਕਰੋੜ ਦੀ ਕੀਮਤ ਦੀ ਭਰਪਾਈ ਕੀ ਹੁਣ ਸਰਕਾਰ ਕਰੇਗੀ? ਦਿਲਚਸਪ ਗੱਲ ਇਹ ਵੀ ਹੈ ਕਿ ਰਾਜ ਦੇ ਮੁੱਖ ਮੰਤਰੀ ਨੂੰ ਲੋੜੀਂਦੀ ਸਰਕਾਰੀ ਪ੍ਰਕਿਰਿਆ ਤੋਂ ਬਿਨਾਂ ਹੀ ਅਚਾਨਕ ਫੈਕਟਰੀ ਨੂੰ ਬੰਦ ਕਰਨ ਦਾ ਅਧਿਕਾਰ ਕਿੱਥੋਂ ਮਿਲ ਗਿਆ, ਜਦੋਂ ਕਿ ਹੁਣ ਅਦਾਲਤਾਂ ਵਿੱਚ ਵੀ ਸਰਕਾਰ ਫੈਕਟਰੀ ਦੇ ਹੱਕ ਦੇ ਵਿੱਚ ਖੜੀ ਰਹੀ ਹੈ। ਕੀ ਹੁਣ ਮੁੱਖ ਮੰਤਰੀ ਆਪਣੇ ਇਸ ਫੈਸਲੇ ਨੂੰ ਅਦਾਲਤ ਦੇ ਵਿੱਚ ਕਾਇਮ ਰੱਖ ਸਕਣਗੇ, ਜਾਂ ਇਹ ਵੀ ਅੰਦੋਲਨਕਾਰੀਆਂ ਨੂੰ ਗੁੰਮਰਾਹ ਕਰਨ ਦੇ ਲਈ ਇੱਕ ਨੋਟਾਂਕੀ ਵਾਂਗ ਹੀ ਸਾਬਿਤ ਹੋਊਗਾ? ਉਧਰ ਦੂਜੇ ਪਾਸੇ ਚਰਚਾ ਇਹ ਵੀ ਚੱਲੀ ਹੈ ਕਿ ਜਿਹੜਾ ਐਲਾਨ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਮੈਲਬੋਰੇਜ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ, ਇਹ ਕਾਨੂੰਨੀ ਮਾਹਰਾਂ ਮੁਤਾਬਕ ਵੀ ਰਾਜਨੀਤੀ ਤੱਕ ਹੀ ਸੀਮਿਤ ਰਹੂਗਾ, ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਮਾਮਲੇ 'ਚ ਸਰਕਾਰ ਕੋਈ ਵੀ ਐਲਾਨ ਨਹੀਂ ਕਰ ਸਕਦੀ। ਜਦੋਂ ਕੋਈ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਨਾ, ਉਦੋਂ ਸਰਕਾਰ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਆਪਣੇ ਪੱਧਰ ਤੇ ਐਲਾਨ ਨਹੀਂ ਕਰ ਸਕਦਾ। ਇਸ ਤਰ੍ਹਾਂ ਤਾਂ ਫਿਰ ਕੱਲ ਨੂੰ ਯੋਗੀ ਉੱਠ ਕੇ ਕਹਿ ਦੂਗਾ ਕਿ ਜੀ ਫਲਾਨਾ ਜਿਹੜਾ ਕੁਲਦੀਪ ਸਿੰਘ ਸੇਂਗਰਾ ਬਲਾਤਕਾਰ ਮਾਮਲੇ 'ਚੋਂ ਅੱਜ ਤੋਂ ਬਾਅਦ ਬਰੀ। ਇਸ ਤਰ੍ਹਾਂ ਕੱਲ ਨੂੰ ਉੱਠ ਕੇ ਕੋਈ ਹਰਿਆਣੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਰਗਾ ਕਹਿ ਦੂਗਾ ਕਿ ਅੱਜ ਤੋਂ ਬਾਅਦ ਇੱਧਰ ਫਲਾਣੇ ਸਿੱਖਾਂ ਦਾ ਆਉਣਾ ਜਾਂ ਪੰਜਾਬੀਆਂ ਦਾ ਆਉਣਾ ਬੰਦ। ਆਹ ਕੇਸ ਦੇ ਵਿੱਚ SYL ਦਾ ਹੀ ਝਗੜਾ ਅਸੀਂ ਕੱਢ ਕੇ ਲਿਆਵਾਂਗੇ, ਸਾਡੀਆਂ ਕਰੇਨਾਂ ਸਾਡੇ ਉੱਥੇ ਸਾਰਾ ਕੁਝ ਜਾ ਰਿਹਾ, ਅਸੀਂ ਚੱਲੇ ਹਾਂ ਪੰਜਾਬ ਦੇ ਧਰਤੀ ਪੱਟਣ। ਸੋ ਇਹ ਮੌਖਿਕ ਗੱਲਾਂ ਨਹੀਂ ਹੁੰਦੀਆਂ, ਇਹ ਜਜ਼ਬਾਤੀ ਤੌਰ ਤੇ ਬਹੁਤ ਸੋਹਣੀਆਂ ਲੱਗਦੀਆਂ ਗੱਲਾਂ ਕਿ ਭਗਵੰਤ ਮਾਨ ਨੇ ਉਹ ਕਰਤਾ। ਜਿਹੜੇ ਬੰਦੇ ਭਗਵੰਤ ਮਾਨ ਦੇ ਪ੍ਰੇਮੀ ਨੇ ਉਹਨਾਂ ਨੂੰ ਪ੍ਰੇਮ ਕਰਦੇ ਨੇ। ਮੋਦੀ ਸਾਹਿਬ ਦੇ ਵੀ ਪ੍ਰੇਮੀ ਬਹੁਤ ਨੇ, ਕੈਪਟਨ ਅਮਰਿੰਦਰ ਸਿੰਘ ਦੇ ਵੀ ਹੁੰਦੇ ਸੀ, ਪ੍ਰਕਾਸ਼ ਬਾਦਲ ਦੇ ਵੀ ਹੁੰਦੇ ਸੀ, ਅਮਿਤ ਸ਼ਾਹ ਦੇ ਬੜੇ ਨੇ ਅੱਜ ਕੱਲ੍ਹ। ਸੋ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ ਕਿ ਇਹ ਬੜਾ ਧੜੱਲੇਦਾਰ ਫੈਸਲਾ ਹੈ। ਧੜੱਲੇਦਾਰ ਫੈਸਲਾ ਉਦੋਂ ਹੁੰਦਾ ਹੈ ਜਦੋਂ ਇਹ ਚੀਜ਼ਾਂ ਅਦਾਲਤਾਂ ਦੇ ਵਿੱਚ ਨਹੀਂ ਹੁੰਦੀਆਂ, ਜਦੋਂ ਮੁੱਖ ਮੰਤਰੀ ਦੇ ਅਖਤਿਆਰ 'ਚ ਹੁੰਦੀਆਂ। ਜਦੋਂ ਚੀਜ਼ ਅਖਤਿਆਰ ਤੋਂ ਬਾਹਰ ਲੰਘ ਗਈ, ਫਿਰ ਉਹ ਮੁੱਖ ਮੰਤਰੀ ਉਹਦੇ ਤੇ ਕੁਛ ਨਹੀਂ ਕਰ ਸਕਦਾ, ਉਹਦੇ ਤੇ ਫਿਰ ਪ੍ਰਧਾਨ ਮੰਤਰੀ ਵੀ ਨਹੀਂ ਕੁਛ ਕਰ ਸਕਦਾ। ਉਹ ਗੱਲ ਵੱਖਰੀ ਹੈ ਕਿ ਇੱਥੇ ਕਈ ਚੀਜ਼ਾਂ ਦਾ ਆਸਰਾ ਲੈ ਕੇ ਚੀਜ਼ਾਂ ਨੂੰ ਡਾਇਵਰਟ ਕੀਤਾ ਜਾਂਦਾ ਹੈ। ਇਹਨਾਂ ਦੀਆਂ ਵੀ ਉਦਾਹਰਨਾਂ ਬਹੁਤ ਨੇ ਜਿੱਥੇ ਮੁੱਖ ਮੰਤਰੀ ਦੇ ਨਿੱਜੀ ਇੰਟਰਸਟ ਹੁੰਦੇ ਨੇ, ਉਹਨਾਂ ਚੀਜ਼ਾਂ ਨੂੰ ਬਦਲ ਦਿੱਤਾ ਜਾਂਦਾ, ਪਰ ਉਹਦੇ ਲਈ ਵੀ ਇੱਕ ਪ੍ਰੋਸੈਸ ਹੈ। ਸੋ ਹੁਣ ਕੀ ਹੋਇਆ ਅਸਲ ਦੇ ਵਿੱਚ, ਕਿਉਂਕਿ ਇਹ ਮਾਮਲਾ ਰਾਜਨੀਤੀ ਤੱਕ ਹੀ ਸੀਮਿਤ ਰਹੂਗਾ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ। ਕੋਈ ਵੀ ਸਰਕਾਰ ਵਿਚਾਰ ਅਧੀਨ ਮਾਮਲੇ 'ਚ ਐਲਾਨ ਨਹੀਂ ਕਰ ਸਕਦੀ।
ਅਦਾਲਤ ਵੱਲੋਂ ਕੋਈ ਫੈਸਲਾ ਸੁਣਾਏ ਜਾਣ ਤੋਂ ਬਾਅਦ ਹੀ ਸਰਕਾਰ ਕਿਸੇ ਮੁੱਦੇ ਤੇ ਆਪਣਾ ਪੱਖ ਦੇ ਸਕਦੀ ਹੈ ਜਾਂ ਐਲਾਨ ਕਰ ਸਕਦੀ ਹੈ। ਮੁੱਖ ਮੰਤਰੀ ਨੇ ਵਾਤਾਵਰਣ ਤੇ ਪੈ ਰਹੇ ਮਾੜੇ ਪ੍ਰਭਾਵ ਕਰਕੇ ਸ਼ਰਾਬ ਫੈਕਟਰੀ ਬੰਦ ਕਰਨ ਦਾ ਐਲਾਨ ਤਾਂ ਕਰਤਾ, ਜਿਸ ਨੇ ਠੰਡ ਦੇ ਵਿੱਚ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ। ਅਦਾਲਤ ਦੇ ਵਿੱਚ ਮਾਮਲਾ ਵਿਚਾਰ ਅਧੀਨ ਹੋਣ ਦੇ ਬਾਵਜੂਦ ਮੁੱਖ ਮੰਤਰੀ ਵੱਲੋਂ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਐਲਾਨ ਨੂੰ ਵੱਖ-ਵੱਖ ਧਿਰਾਂ ਦੇ ਨੇੜੇ ਭਵਿੱਖ ਦੇ ਵਿੱਚ ਜਲੰਧਰ ਦੇ ਵਿੱਚ ਜਿਹੜੀ ਲੋਕ ਸਭਾ ਦੀ ਜ਼ਿਮਨੀ ਚੋਣ ਹੋਣੀ ਹੈ, ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਲਾਭ ਦਿਵਾਉਣ ਦੀ ਇੱਕ ਰਾਜਨੀਤਿਕ ਚਾਲ ਦੱਸਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਦੇ ਦਿਲ ਦੇ ਵਿੱਚ ਸੱਚਮੁੱਚ ਹੀ ਹੈ ਤੇ ਉਹਨਾਂ ਨੂੰ ਪੰਜਾਬੀਆਂ ਦੀ ਸਿਹਤ ਦੀ ਸੰਭਾਲ ਦੀ ਤੇ ਵਾਤਾਵਰਣ ਦੀ ਬਚਾਉਣ ਦੀ ਚਿੰਤਾ ਹੀ ਸੀ, ਤਾਂ ਐਲਾਨ ਕਰਨ ਦੇ ਵਿੱਚ ਇੰਨੇ ਮਹੀਨੇ ਕਾਹਤੋਂ ਲਾਤੇ ਉਹਨਾਂ ਨੇ। ਮੁੱਖ ਮੰਤਰੀ ਨੇ ਸ਼ਰਾਬ ਫੈਕਟਰੀ ਬੰਦ ਕਰਨ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਮਾਫ ਕਰਨਾ ਹਾਈ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਪਾਣੀ ਤੇ ਹੋਰ ਨਮੂਨਿਆਂ ਦੀ ਜਾਂਚ ਦੇ ਲਈ ਮਾਹਰਾਂ ਦੀ ਕਮੇਟੀ ਦਾ ਗਠਨ ਕਰਨ ਦੇ ਲਈ ਆਖਿਆ ਸੀ, ਪਰ ਕਮੇਟੀ ਦੀ ਜਾਂਚ ਰਿਪੋਰਟ ਹਾਈ ਕੋਰਟ ਦੇ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਲਦਬਾਜ਼ੀ ਦੇ ਵਿੱਚ ਆਪਣੇ ਪੱਧਰ ਤੇ ਹੀ ਇਹ ਫੈਸਲਾ ਲੈ ਲਿਆ। ਕਾਨੂੰਨੀ ਮਾਹਰਾਂ ਦੇ ਮੁਤਾਬਕ ਮੁੱਖ ਮੰਤਰੀ ਦੀ ਕਾਹਲੀ ਤੇ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਨੂੰ ਅਪਣਾ ਕੇ ਕੀਤਾ ਗਿਆ ਇਹ ਐਲਾਨ ਸਰਕਾਰੀ ਪੱਖ ਨੂੰ ਕਮਜ਼ੋਰ ਕਰੇਗਾ। ਸ਼ਰਾਬ ਫੈਕਟਰੀ ਦੇ ਕੰਪਨੀ ਵੱਲੋਂ ਦੇ ਮਾਲਕਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਕਾਰਖਾਨਾ ਸਥਾਪਿਤ ਕਰਨ ਦੇ ਲਈ ਉਹਨਾਂ ਵੱਲੋਂ ਲਏ ਗਏ ਕਰਜ਼ੇ ਅਤੇ ਪ੍ਰਤੀ ਮਹੀਨਾ ਕਿਸ਼ਤ ਤੋਂ ਇਲਾਵਾ ਕੰਪਨੀ ਨੂੰ ਚਲਾਉਣ ਦੇ ਲਈ ਕਰੋੜਾਂ ਰੁਪਏ ਖਰਚ ਆਉਣ ਦੀ ਗੱਲ ਆਖੀ ਗਈ ਹੈ। ਕਾਰਖਾਨਾ ਨੇ ਵਿਰੋਧ ਪ੍ਰਦਰਸ਼ਨ ਕਰਕੇ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਪੱਖ ਵੀ ਰੱਖਿਆ ਸੀ। ਪੰਜਾਬ ਦੇ ਸਨਅਤਕਾਰ ਵੀ ਇਸ ਗੱਲ ਤੋਂ ਕਾਫੀ ਨਿਰਾਸ਼ ਨੇ ਕਿ ਸਰਕਾਰ ਵੱਲੋਂ ਸਨਅਤਕਾਰਾਂ ਦੇ ਖਿਲਾਫ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ, ਪਰ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੀ ਜਵਾਬਦੇਹੀ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਕੋਈ ਕਾਰਵਾਈ ਕੀਤੀ ਜਾਂਦੀ ਹੈ। ਉਹ ਕਹਿੰਦੇ ਕਿ ਜੇਕਰ ਸਾਰੇ ਵਿਭਾਗ ਇਮਾਨਦਾਰੀ ਦੇ ਨਾਲ ਨਿਯਮਾਂ ਦੇ ਮੁਤਾਬਕ ਕੰਮ ਕਰਵਾਉਣ, ਆਪਣਾ ਫਰਜ਼ ਸਮਝਣ, ਤਾਂ ਕੋਈ ਵੀ ਕਾਰਖਾਨੇਦਾਰ ਗਲਤ ਕੰਮ ਨਹੀਂ ਕਰੇਗਾ। ਹੁਣ ਜੇਕਰ ਜੀਰਾ ਫੈਕਟਰੀ ਦੇ ਮਾਲਕਾਂ ਵੱਲੋਂ ਪਾਣੀ ਨੂੰ ਦੂਸ਼ਿਤ ਕੀਤਾ ਜਾਂਦਾ ਹੈ, ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਕਾਹਦੇ ਵਾਸਤੇ ਰੱਖਿਆ ਤੁਸੀਂ? ਉਹ ਕਾਰਵਾਈ ਕਰਦਾ। ਜੇਕਰ ਪ੍ਰਦੂਸ਼ਣ ਕੰਟਰੋਲ ਬੋਰਡ ਆਪਣੇ ਟਾਈਮ ਸਿਰੇ ਫਰਜ਼ ਅਦਾ ਕਰਦਾ ਤਾਂ ਅੱਜ ਮਾਮਲੇ ਨੇ ਇੰਨਾ ਤੂਲ ਹੀ ਨਹੀਂ ਫੜਨਾ ਸੀ। ਸੋ ਇਹ ਬਲੈਕ ਸ਼ੀਪਸ ਜਿਹੜੀਆਂ ਸਿਸਟਮ ਦੇ ਵਿੱਚ ਹੁੰਦੀਆਂ, ਉਹ ਪਹਿਲਾਂ ਕਿਸੇ ਸਮੱਸਿਆ ਨੂੰ ਵੱਡੀ ਕਰਦੀਆਂ, ਫਿਰ ਜਦੋਂ ਲੋਕ ਧਰਨੇ ਪ੍ਰਦਰਸ਼ਨ ਕਰਦੇ ਨੇ, ਫਿਰ ਕਈ ਲੋਕ ਆ ਕੇ ਕਹਿ ਦਿੰਦੇ ਨੇ ਅਕਾਲੀਆਂ ਨੇ ਨਹੀਂ ਕੀਤਾ, ਕਾਂਗਰਸੀਆਂ ਨੇ ਨਹੀਂ ਕੀਤਾ। ਅਕਾਲੀਆਂ ਨੇ ਨਹੀਂ ਕੀਤਾ, ਕਾਂਗਰਸੀਆਂ ਨੇ ਨਹੀਂ ਕੀਤਾ, ਉਹਨਾਂ ਨੂੰ ਲੋਕਾਂ ਨੇ ਖੁੱਡੇ ਲੈਣ ਵੀ ਤਾਂ ਹੀ ਲਾਇਆ। 5-5 ਵਾਰ ਦੇ ਮੁੱਖ ਮੰਤਰੀ ਲੋਕਾਂ ਨੇ ਘਰਾਂ 'ਚ ਬਿਠਾਏ ਆ। ਕਾਹਦੇ ਵਾਸਤੇ? ਕਿ ਬਦਲਾਅ ਆਊਗਾ, ਇਨਕਲਾਬ ਆਊਗਾ। ਆਪਾਂ ਹਲੇ ਵੀ ਚੱਕੀ ਬੈਠੇ ਹਾਂ 70 ਸਾਲਾਂ ਵਾਲੀਆਂ ਗੱਲਾਂ। 70 ਸਾਲ ਪਹਿਲਾਂ ਤਾਂ ਅਸੀਂ ਵੀ ਨਹੀਂ ਸੀਗੇ। 70 ਸਾਲ ਪਹਿਲਾਂ ਤਾਂ ਕੋਈ ਹੋਰ ਝਗੜੇ ਵੀ ਨਹੀਂ ਹੋਣੇ। 5 ਸਾਲ ਪਹਿਲਾਂ ਵੀ ਹੋਰ ਝਗੜੇ ਨਹੀਂ ਹੁੰਦੇ। ਇਹ ਗੱਲ ਥੋੜ੍ਹਾ ਕਿ ਜਦੋਂ ਕੋਈ ਪਰਿਵਾਰ ਦੇ ਵਿੱਚ ਕੋਈ ਪੋਤਾ ਜੰਮਿਆ ਤੇ ਉਹਨੂੰ ਕੋਈ ਆ ਕੇ 20 ਸਾਲਾਂ ਬਾਅਦ ਗੱਲ ਪੈ ਜੇ, ਕਿ ਜਦੋਂ ਉਹ ਵਾਹੀ ਕਰਨ ਲੱਗ ਪਏ ਮੇਰੇ ਵਰਗਾ ਮਾਤੜ, ਉਹਨੂੰ ਕਹਿ ਦੇ ਭਰਾਵਾ ਤੇਰੇ ਦਾਦੇ ਨੇ ਸਾਡਾ 15 ਸਾਲ ਪਹਿਲਾਂ ਪਾਣੀ ਵੱਢਿਆ ਸੀ, ਉਹ ਦੇ ਸਾਡੀ ਵਾਰੀ ਅੱਜ। ਇਹ ਹੋ ਸਕਦਾ? ਜਾਂ ਕੋਈ ਇਹ ਕਵੇ ਤੇਰੇ ਦਾਦੇ ਤੋਂ ਅਸੀਂ ਵਾਹਣ ਠੇਕੇ ਤੇ ਲਿਆ ਸੀ, ਅਸੀਂ ਅੱਜ ਵੀ ਵਾਵਾਂਗੇ। ਜਾਂ ਕਵੇ ਭਾਈ ਸਾਡਾ ਠੇਕਾ ਪੂਰਾ ਹੋ ਗਿਆ, ਵਾਹਣ ਛੱਡੋ, ਉਹ ਕਹੂਗਾ ਤੇਰੇ ਦਾਦੇ ਤੋਂ ਤਾਂ ਅਸੀਂ 20 ਸਾਲ ਹੋ ਗਏ ਵਾਹਣ ਲੈਂਦੇ ਨੂੰ, ਉਹਨੇ ਤਾਂ ਸਾਡੇ ਤੋਂ ਛੁਡਾਇਆ ਨਹੀਂ। ਉਹ ਕਹੂਗਾ 20 ਸਾਲ ਤੁਸੀਂ ਠੇਕਾ ਹੀ ਭਰਿਆ, ਅੱਜ ਮੈਂ ਕਰਨੀ ਹੈ ਬਾਈ, ਅੱਜ ਛੱਡੋ ਤੁਸੀਂ। ਫਿਰ ਉੱਥੇ 70 ਸਾਲਾਂ ਵਾਲੀ ਗੱਲ ਅਪਲਾਈ ਕਰੋਗੇ? ਗੱਲ ਇਹ ਹੈ ਕਿ ਠੀਕ ਹੈ, ਸਿਆਸੀ ਸਮਰਥਕ, ਸਿਆਸੀ ਪ੍ਰੇਮ ਹੋਣਾ ਇੱਕ ਵੱਖਰੀ ਗੱਲ ਆ, ਭਗਤੀ 'ਚ ਲੀਨ ਹੋਣਾ ਇੱਕ ਵੱਖਰੀ ਗੱਲ ਹੈ। ਇਹੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਨਾ, ਗੋਲਡੀ ਬਰਾੜ ਫੜ ਲਿਆ ਕੈਲੀਫੋਰਨੀਆ ਦੀ ਪੁਲਿਸ ਨੇ। ਤੁਸੀਂ ਵੀ ਕੈਲੀਫੋਰਨੀਆ 'ਚ ਰਹਿੰਦੇ, ਆਪਾਂ ਹੈ ਕੋਈ ਕੈਲੀਫੋਰਨੀਆ ਪੁਲਿਸ ਨਾਂ ਦੀ ਚੀਜ਼? ਸੋ ਇਹ ਚੀਜ਼ਾਂ ਨੇ ਠੀਕ ਹੈ, ਇਹ ਚੀਜ਼ਾਂ ਚੰਗੀਆਂ ਲੱਗਦੀਆਂ, ਸਟੈਂਡ ਚੰਗਾ ਹੋਣਾ ਚਾਹੀਦਾ, ਇਹਦੇ 'ਚ ਆਪਾਂ ਇਸ ਗੱਲ ਦੇ ਹੱਕ ਦੇ ਵਿੱਚ ਆ। ਪਰ ਜਦੋਂ ਤੁਹਾਡਾ ਐਡਵੋਕੇਟ ਜਨਰਲ, ਜਦੋਂ ਤੁਹਾਡੀ ਆਪਣੀ ਸਰਕਾਰ 20-20 ਕਰੋੜ ਰੁਪਈਆ ਦੇਈ ਜਾਂਦੀ ਹੈ, ਤਾਂ ਫਿਰ ਇਹ ਗੱਲਾਂ ਤਕਨੀਕੀ ਤੇ ਕਾਨੂੰਨੀ ਪੱਖ ਤੋਂ ਵੀ ਵਿਚਾਰੀਆਂ ਜਾਣਗੀਆਂ। ਹੁਣ ਪ੍ਰੋਗਰਾਮ ਦੀ ਸਮਾਪਤੀ ਹੈ, ਪਰ ਜਾਂਦੇ-ਜਾਂਦੇ ਗੱਲ ਕਰ ਲਈਏ ਮਦਨ ਲਾਲ ਜਲਾਲਪੁਰ ਦੀ। ਮਦਨ ਲਾਲ ਜਲਾਲਪੁਰ ਸਾਬਕਾ ਕਾਂਗਰਸੀ ਵਿਧਾਇਕ ਹੈ ਤੇ ਇਹਦੇ ਘਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਛਾਪਾ ਮਾਰਿਆ। ਤੇ ਪਹਿਲਾਂ ਮਦਨ ਲਾਲ ਜਲਾਲਪੁਰ ਸਾਹਿਬ ਵਿਦੇਸ਼ ਦੀ ਦੌਰੇ ਤੇ ਸੀ, ਤੇ ਜਦੋਂ ਪੰਜਾਬੀ ਰੇਡੀਓ USA ਦੇ ਅਸੀਂ ਰਿਪੋਰਟ ਕੀਤੀ ਸੀ, ਉਹਦੇ ਵਿੱਚ ਬਾਏ ਨੇਮ ਇਹਨਾਂ ਦਾ ਨਾਂ ਲਿਆ ਸੀਗਾ। ਤੇ ਪਰ ਉਸ ਤੋਂ ਬਾਅਦ ਇਹ ਪੰਜਾਬ ਪਹੁੰਚੇ ਤੇ ਕਹਿੰਦੇ ਵੀ ਮੈਨੂੰ ਫੜ ਲਓ ਜਿਹਨੇ ਫੜਨਾ। ਪਰ ਹੁਣ ਕਹਿੰਦੇ ਕਿ ਫੋਨ ਬੰਦ ਆ ਰਿਹਾ ਸੀ। ਜਲਾਲਪੁਰ ਸਾਹਿਬ ਦੇ ਨਾਲ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਬੰਦ ਆ ਰਿਹਾ ਸੀਗਾ। ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਆ ਜੌਲੀ ਜਲਾਲਪੁਰ, ਉਹ ਘਰ ਦੇ ਵਿੱਚ ਹੀ ਸੀਗਾ। ਵਿਜੀਲੈਂਸ ਦੀ ਟੀਮ ਨੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੁਛ ਨਹੀਂ ਆਖਿਆ। ਪਹਿਲਾਂ ਵੱਡੀ ਅਕਾਲੀ ਕੋਠੀ ਦੀ ਪਮੈਸ਼ ਕੀਤੀ, ਫਿਰ 3 ਤੋਂ 6 ਵਜੇ ਤੱਕ ਕਾਂਗਰਸੀ ਆਗੂ ਦੀ ਜਿਹੜੀ ਪਿੰਡ 'ਚ ਕੋਠੀ ਹੈ ਉਹਦੀ ਪਮੈਸ਼ ਕੀਤੀ ਗਈ, ਤੇ ਵਿਜੀਲੈਂਸ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਵੈਸੇ ਅਧਿਕਾਰੀਆਂ ਨੇ, ਜਿਨ੍ਹਾਂ ਦੇ ਸੋਰਸ ਹੁੰਦੇ ਆ ਪੱਤਰਕਾਰ ਦੇ ਨਾਲ, ਉਹਨਾਂ ਨੇ ਕਿਹਾ ਕਿ ਹੁਣ ਵਿਧਾਇਕ ਸਾਹਿਬ ਤੋਂ ਆਮਦਨੀ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਖਦਸ਼ੇ ਤਹਿਤ ਹੀ ਪਮੈਸ਼ ਕਰ ਰਹੇ ਆ। ਕੋਠੀਆਂ ਮਿਣੀਆਂ ਜਾ ਰਹੀਆਂ। ਦੇਖਦੇ ਹਾਂ ਇਹਨਾਂ ਮਾਮਲਿਆਂ ਦੇ ਵਿੱਚ ਕਦੋਂ ਕਾਰਵਾਈ ਹੁੰਦੀ ਹੈ। ਵਿਜੀਲੈਂਸ ਸਰਗਰਮੀ ਨਾਲ ਲੱਗੀ ਪਈ ਹੈ। ਇਹ ਇੱਥੇ ਇੱਕ ਜ਼ਰੂਰ ਗੱਲ ਕਹਿਣੀ ਬਣਦੀ ਹੈ ਕਿ ਵਿਜੀਲੈਂਸ ਦੀਆਂ ਸਰਗਰਮੀਆਂ
ਜਿਹੜੀਆਂ ਨੇ ਉਹ ਸ਼ਲਾਘਾਯੋਗ ਨੇ, ਪਰ ਇਹਨਾਂ ਮਸਲਿਆਂ ਨੂੰ ਅਦਾਲਤਾਂ ਦੇ ਵਿੱਚ ਵੀ ਰੱਖਣਾ ਪਊਗਾ, ਕਿਉਂਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਕੈਪਟਨ ਅਮਰਿੰਦਰ ਸਿੰਘ ਵੇਲੇ ਛੋਟ ਮਿਲ ਜਾਂਦੀ ਸੀ, ਤੇ ਜਦੋਂ ਬਾਦਲ ਆਉਂਦੇ ਸੀ ਸੱਤਾ ਦੇ ਵਿੱਚ, ਉਦੋਂ ਕੈਪਟਨ ਦੇ ਵਿਜੀਲੈਂਸ ਦੇ ਕੇਸ ਧਰੇ ਧਰਾਏ ਜਿਹੜੇ ਆ ਉਹ ਰਹਿ ਜਾਂਦੇ ਸੀ। ਜੇ ਗੂਗਲ ਕਰਕੇ ਦੇਖ ਸਕਦੇ ਹੋ ਤਾਂ ਲੁਧਿਆਣਾ ਸਿਟੀ ਸੈਂਟਰ ਦਾ ਮਾਮਲਾ ਦੇਖ ਲਿਓ, ਸਾਰੀ ਗੱਲ ਸਮਝ ਆ ਜੂਗੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਅਪਡੇਟ ਟਰੱਕਿੰਗ ਦੇ ਬਾਰੇ। ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200। ਇਸ ਮਸਲੇ ਬਾਬਤ ਰਾਏ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ, ਇਸ ਨੰਬਰ ਤੇ ਗੱਲ ਕਰ ਸਕਦੇ ਹੋ, ਆਪਣੀ ਰਾਏ ਰੱਖ ਸਕਦੇ ਹੋ, ਕੋਈ ਵੀ ਸਵਾਲ ਪੁੱਛ ਸਕਦੇ ਹੋ। ਜਲਦ ਹਾਜ਼ਰ ਹੋਵਾਂਗੇ ਅਗਲੀ ਪੇਸ਼ਕਸ਼ ਲੈ ਕੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।